ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਿਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਹਾਗੜਾ ਮਹੱਲਾ ਚੌਥਾ।
ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ। ਤੂੰ ਜਾਣ ਹੈ ਜੋ ਜੀ ਕਮਾਈਆ ਜੀਓ ਕਮਾਈਆ ਰਾਮ। ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ। ਸਭ ਵੇਖੈ ਮਨ ਮੁਕਰਾਈਆ ਰਾਮ। ਮਨ ਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ। ਸਭ ਬਿਰਥੀ ਘਾਲ ਗਵਾਈਆ ਰਾਮ। ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ। ਹਰ ਹਾਜ਼ਰ ਨਦਰੀ ਆਈਆ ਰਾਮ। ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਿਆ ਬਣਾਉਣ ਲਈ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਓ। ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਚੌਥਾ। ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਿਹਾਗੜਾ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹੇ ਅਕਾਲ ਪੁਰਖ ਪਰਮਾਤਮਾ, ਜਿਤਨੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਹਨ ਸਾਰੇ ਪਰਮੇਸ਼ਰ ਆਪ ਜੀ ਦੇ ਹੀ ਪੈਦਾ ਕੀਤੇ ਹਨ। ਹਰ ਇੱਕ ਜੀਵ ਦੇ ਅੰਦਰ ਪਰਮੇਸ਼ਰ ਆਪ ਜੀ ਦੀ ਹੀ ਜੋਤ ਵਰਤ ਰਹੀ ਹੈ। ਜਿਤਨੇ ਵੀ ਸੰਸਾਰ ਭਰ ਦੇ ਜੀਵ ਜੰਤੂ ਹਨ, ਭਾਵੇਂ ਕੋਈ ਸੂਖਸ਼ਮ ਆਕਾਰ ਦਾ ਹੈ, ਭਾਵੇਂ ਕੋਈ ਸਥੂਲ ਆਕਾਰ ਦਾ ਹੈ, ਸਭ ਦੇ ਅੰਦਰ ਇੱਕੋ ਜਿਹੀ ਇਕਸਾਰ ਪਰਮਾਤਮਾ ਦੀ ਜੋਤ ਵਰਤ ਰਹੀ ਹੈ। ਮਹਾਰਾਜ ਸਾਹਿਬ ਜੀ ਦੇ ਬਚਨ ਹਨ ਗੁਰਬਾਣੀ ਅੰਦਰ। ਇਹ ਨਹੀਂ ਹੈ ਕਿ ਜੇ ਛੋਟੇ ਆਕਾਰ ਦਾ ਜੀਵ ਕੋ ਕੀੜੀ ਹੈ ਤੇ ਉਹਦੇ ਵਿੱਚ ਛੋਟੀ ਜੋਤ ਹੋਵੇਗੀ। ਜੇ ਵੱਡੇ ਆਕਾਰ ਦਾ ਹਾਥੀ ਹੈ ਤਾਂ ਉਹਦੇ ਵਿੱਚ ਵੱਡੇ ਆਕਾਰ ਦੀ ਜੋਤ ਹੋਵੇਗੀ। ਨਹੀਂ, ਇੱਕੋ ਜਿਹੀ ਪਰਮਾਤਮਾ ਦੀ ਜੋਤ ਵਰਤਦੀ ਹੈ। ਨਾ ਕਦੇ ਘਟਦਾ ਹੈ ਤੇ ਨਾ ਵੱਧਦਾ ਹੈ। ਨਾ ਉਹ ਵੱਢੈ ਨਾ ਘਟਦਾ ਜਾਏ। ਅਕੁਲ ਨਿਰੰਜਨ ਏਕੈ ਭਾਏ। ਐਸਾ ਪਰਮੇਸ਼ਰ ਦਾ ਸਰੂਪ ਹੈ। ਫਿਰ ਜਿਤਨੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਸਾਰਿਆਂ ਵਿੱਚ ਪਰਮਾਤਮਾ ਜੋਤ ਰੂਪ ਹੋ ਕਰਕੇ ਪਰਮੇਸ਼ਰ ਤੋਂ ਆਪ ਹੀ ਵਰਤ ਰਿਹਾ ਹੈ। ਸਾਧ ਸੰਗਤ ਜੀ,
ਜਿਵੇਂ ਇੱਕ ਘੁਮਿਆਰ ਹੈ, ਭਾਂਡੇ ਬਣਾਉਂਦਾ ਹੈ, ਭਾਵੇਂ ਉਹ ਵੀ ਮਿੱਟੀ ਦੇ ਹੀ ਭਾਂਡੇ ਤਿਆਰ ਕਰਦਾ ਹੈ। ਕੋਈ ਛੋਟੇ ਆਕਾਰ ਦਾ ਹੁੰਦਾ, ਕੋਈ ਵੱਡੇ ਆਕਾਰ ਦਾ ਹੁੰਦਾ, ਜਾਂ ਫਿਰ ਗੜਨਹਾਰਾ ਜੋ ਮੂਰਤੀਆਂ ਦੀ ਤਿਆਰ ਕਰਦਾ ਹੈ ਪੱਥਰਾਂ ਤੋਂ, ਕਿੰਨੀ ਕਿੰਨੀ ਮਿਹਨਤ ਕਰਕੇ ਉਹਨਾਂ ਨੂੰ ਘੜਦਾ ਹੈ, ਫਿਰ ਉਹਨਾਂ ਤੋਂ ਮੂਰਤੀਆਂ ਤਿਆਰ ਕਰਦਾ ਹੈ। ਤਸਵੀਰਾਂ ਉਹਦੇ ਤੋਂ ਸਾਧ ਸੰਗਤ ਜੀ ਤਿਆਰ ਕੀਤੀਆਂ ਜਾਂਦੀਆਂ ਨੇ ਪੱਥਰਾਂ ਨੂੰ ਘੜ ਕਰਕੇ। ਪਰ ਉਹ ਜਿਤਨੇ ਵੀ ਤਿਆਰ ਕਰਨ ਵਾਲੇ, ਭਾਵੇਂ ਭਾਂਡਿਆਂ ਨੂੰ ਬਣਾਉਣ ਵਾਲਾ ਘੁਮਿਆਰ ਹੈ, ਚਾਹੇ ਸਾਧ ਸੰਗਤ ਜੀ ਮੂਰਤੀਆਂ ਬਣਾਉਣ ਵਾਲਾ ਕੋਈ ਗੜਨਹਾਰਾ ਹੈ, ਉਹਨਾਂ ਕੋ ਸਮਾਂ ਹੀ ਉਹਨਾਂ ਦੇ ਪਾਸ ਰਹਿੰਦਾ ਹੈ, ਉਹਨਾਂ ਸਮਾਂ ਉਹਦੀ ਮਾਲਕੀਅਤ ਹੁੰਦੀ ਜਿੰਨਾ ਚਿਰ ਉਹਨਾਂ ਦੀ ਵਿਕਰੀ ਨਹੀਂ ਹੋ ਜਾਂਦੀ। ਤੇ ਜਦੋਂ ਸਾਧ ਸੰਗਤ ਜੀ ਖਰੀਦਣ ਵਾਲੇ ਵਪਾਰੀ ਆ ਕਰਕੇ ਖਰੀਦ ਕੇ ਲੈ ਜਾਂਦੇ ਆ, ਫਿਰ ਉਹਨਾਂ ਨੂੰ ਬਣਾਉਣ ਵਾਲਾ ਕਿਤੇ ਹੁੰਦਾ ਹੈ। ਤੇ ਬਣੇ ਹੋਏ ਜਿਹੜੇ ਬਰਤਨ ਹਨ, ਭਾਵੇਂ ਮਿੱਟੀ ਦੇ ਭਾਂਡੇ ਆ ਜਾਂ ਫਿਰ ਪੱਥਰਾਂ ਨੂੰ ਘੜ ਕਰਕੇ ਕੀਤੀਆਂ ਹੋਈਆਂ ਤਿਆਰ ਜਿਹੜੀਆਂ ਮੂਰਤਾਂ ਹਨ, ਉਹਨਾਂ ਨੂੰ ਬਣਾਉਣ ਵਾਲਾ ਕਿਤੇ ਹੁੰਦਾ, ਤੇ ਕੀਤੀਆਂ ਹੋਈਆਂ ਤਿਆਰ ਭਾਂਡੇ ਤੇ ਮੂਰਤਾਂ ਕਿੰਨੀ ਕਿੰਨੀ ਦੂਰ ਤੇ ਹੁੰਦੀਆਂ ਨੇ। ਪਰ ਪ੍ਰਮਾਤਮਾ ਅਜਿਹਾ ਨਹੀਂ ਹੈ। ਜਿਤਨੇ ਵੀ ਸਰੀਰ ਰੂਪੀ ਭਾਂਡੇ ਪ੍ਰਮਾਤਮਾ ਨੇ ਬਣਾਏ ਹੈ, ਗੜਨਹਾਰੇ ਅਕਾਲ ਪੁਰਖ ਪ੍ਰਮਾਤਮਾ ਨੇ ਜਿਤਨੇ ਵੀ ਸਰੀਰ ਰੂਪੀ ਛੋਟੇ ਜਾਂ ਵੱਡੇ ਆਕਾਰ ਦੇ ਪ੍ਰਮਾਤਮਾ ਨੇ ਮੂਰਤੀਆਂ ਬਣਾਈਆਂ ਨੇ, ਜਦੋਂ ਤੋਂ ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਬਣਾਇਆ ਹੈ, ਸਾਧ ਸੰਗਤ ਜੀ ਸਭ ਦੇ ਅੰਦਰ ਜੋਤ ਰੂਪ ਹੋ ਕੇ ਪਰਮੇਸ਼ਰ ਆਪ ਵਰਤ ਰਿਹਾ ਹੈ। ਜਿਵੇਂ ਗੁਰਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਇਹ ਉਦਾਹਰਣ ਦੇ ਕਰਕੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਸਮਝਾਇਆ ਕਿ ਜਿਵੇਂ ਇੱਕ ਘੁਮਿਆਰ ਭਾਂਡਿਆਂ ਦੀ ਘਾੜਤ ਨੂੰ ਘੜਦਾ, ਇਸੇ ਤਰ੍ਹਾਂ ਪ੍ਰਮਾਤਮਾ ਨੇ ਇੱਕੋ ਮਿੱਟੀ ਤੋਂ ਸਾਰੀ ਸ੍ਰਿਸ਼ਟੀ ਨੂੰ ਸਿਰਜਿਆ ਹੈ। ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ, ਬਹੁ ਨਾਨਾ ਰੇ। ਪਰ ਅਗਲਾ ਬਚਨ ਹੈ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਭਾਵੇਂ ਸਾਧ ਸੰਗਤ ਜੀ ਕੋਈ ਛੋਟੇ ਹਨ, ਭਾਵੇਂ ਵੱਡੇ ਆਕਾਰਾਂ ਦੇ ਜੀਵ ਹੈ, ਭਾਵੇਂ ਜੜ ਹਨ ਤੇ ਭਾਵੇਂ ਚੇਤਨ ਹਨ, ਪਰਮੇਸ਼ਰ ਆਪ ਸਰਬ ਜੀਵਾਂ ਰੂਪ ਹੋ ਕਰਕੇ ਵਰਤ ਰਿਹਾ ਹੈ। ਐਸੀ ਪ੍ਰਮਾਤਮਾ ਦੀ ਸਾਧ ਸੰਗਤ ਜੀ ਹੈਰਾਨੀਜਨਕ ਲੀਲਾ ਹੈ। ਇਹ ਜੀਵ ਭਾਵੇਂ ਪ੍ਰਮਾਤਮਾ ਤੋਂ ਦੂਰ ਜਾਣ ਦੇ ਲਈ ਬਾਰ-ਬਾਰ ਭੱਜਦਾ ਹੈ, ਯਤਨ ਕਰਦਾ ਹੈ, ਪਰ ਪ੍ਰਮਾਤਮਾ ਸਦਾ ਹੀ ਇਹਦੇ ਨੇੜੇ ਵਸਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਬਖਸ਼ਿਸ਼ ਕਰ ਰਹੇ ਨੇ। ਸਭ ਜੀਅ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ। ਐ ਮੇਰੇ ਪ੍ਰਭੂ ਜੀ ਸਰਬ ਜੀਵ ਆਪ ਜੀ ਦੇ ਪੈਦਾ ਕੀਤੇ ਹਨ। ਐ ਪ੍ਰਮਾਤਮਾ ਪੈਦਾ ਕੀਤੇ ਹੋਏ ਸਰਬ ਜੀਵਾਂ ਦੇ ਅੰਦਰ ਤੂੰ ਆਪ ਹੀ ਵਰਤ ਰਿਹਾ ਹੈ। हे ਪ੍ਰਮਾਤਮਾ ਸਾਰਿਆਂ ਦੇ ਅੰਦਰ ਜੋਤ ਰੂਪ ਹੋ ਕਰਕੇ ਆਪ ਹੀ ਪ੍ਰਕਾਸ਼ ਕਰ ਰਿਹਾ ਹੈ। ਤੂੰ ਜਾਣ ਹੈ ਜੋ ਜੀ ਕਮਾਈਐ ਰਾਮ। ਤੇ ਜਿਤਨੇ ਵੀ ਸੰਸਾਰ ਭਰ ਦੇ ਜੀਵ ਜੰਤੂ ਹਨ, ਜਿਹੋ ਜਿਹੇ ਢੰਗ ਨਾਲ ਕਰਮ ਕਰਦੇ ਐ, ਜਿੱਦਾਂ ਦੇ ਮਨ ਦੇ ਅੰਦਰ ਵਿਚਾਰ ਚਿਤਵਦੇ ਰਹਿੰਦੇ ਹਨ, ਸੋਚਦੇ ਰਹਿੰਦੇ ਹਨ, ਵਿਚਾਰਦੇ ਐ, ਹਰ ਇੱਕ ਪ੍ਰਾਣੀ ਮਾਤਰ ਜੀਵ ਦੀ ਪ੍ਰਮਾਤਮਾ ਹਰ ਇੱਕ ਹਰਕਤ ਨੂੰ ਦੇਖਦਾ, ਹਰ ਇੱਕ ਹਰਕਤ ਨੂੰ ਜਾਣਦਾ ਹੈ। ਕਿਉਂਕਿ ਸਭ ਕੁਝ ਸੁਣਦਾ ਵੇਖਦਾ, ਕਿਉ ਮੁੱਕਰ ਪਿਆ ਜਾਏ। ਪ੍ਰਮਾਤਮਾ ਤੋਂ ਕੋਈ ਮੁੱਕਰ ਨਹੀਂ ਸਕਦਾ। ਸਾਧ ਸੰਗਤ ਜੀ ਇੱਕ ਮਨੁੱਖ ਦੂਜੇ ਮਨੁੱਖ ਤੋਂ ਓਹਲਾ ਕਰ ਸਕਦਾ ਹੈ। ਸਾਧ ਸੰਗਤ ਜੀ ਪਰਦਾ ਰੱਖ ਸਕਦਾ ਹੈ, ਜਾਂ ਓਹਲੇ ਹੋ ਕਰਕੇ ਕੋਈ ਪਾਪ ਕਰਮ ਕਰ ਸਕਦਾ ਹੈ, ਝੂਠ ਬੋਲ ਸਕਦਾ ਹੈ, ਕਿਸੇ ਨਾਲ ਠੱਗੀ ਮਾਰ ਸਕਦਾ ਹੈ। ਪਰ ਪਰਮੇਸ਼ਰ ਦੇ ਨਾਲ ਅਜਿਹਾ ਨਹੀਂ, ਕਿਉਂਕਿ ਉਹ ਤਾਂ ਆਪ ਜੀਵ ਦੇ ਅੰਦਰ ਜੋਤ ਰੂਪ ਹੋ ਕਰਕੇ ਬੈਠਾ ਹੋਇਆ ਹੈ। ਅਕਾਲ ਪੁਰਖ ਪਰਮਾਤਮਾ ਹਰ ਘਟ ਦੇ ਅੰਦਰ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ ਹੈ। ਫਿਰ ਪਰਮੇਸ਼ਰ ਤੋਂ ਭਲਾ ਇਹ ਜੀਵ ਕਿਵੇਂ ਸਾਧ ਸੰਗਤ ਜੀ ਮੁਨਕਰ ਹੋ ਸਕਦਾ ਹੈ? ਕਦੇ ਵੀ ਪ੍ਰਮਾਤਮਾ ਤੋਂ ਓਹਲੇ ਨਹੀਂ ਹੋ ਸਕਦਾ। ਭਾਵੇਂ ਜਿਤਨਾ ਮਰਜ਼ੀ ਯਤਨ ਕਰ ਕਰਕੇ ਦੇਖ ਲਵੇ, ਪਰਮੇਸ਼ਰ ਸਰਬ ਵਿਆਪਕ ਹੈ, ਸਾਰੀ ਖਲਕਤ ਦੇ ਵਿੱਚ ਵੀ ਹੈ। ਤੇ ਜਿੱਥੇ ਕੋਈ ਨਹੀਂ ਵਸਦਾ ਉੱਥੇ ਵੀ ਪ੍ਰਮਾਤਮਾ ਵਸਦਾ ਹੈ। ਜਿਤਨੇ ਵੀ ਸੰਸਾਰ ਭਰ ਦੇ ਜੀਵ, ਜਿੱਥੇ ਜੀਵਾਂ ਦੇ ਅੰਦਰ ਪ੍ਰਮਾਤਮਾ ਜੋਤ ਰੂਪ ਹੋ ਕਰਕੇ ਬੈਠਾ ਹੈ, ਪ੍ਰਕਾਸ਼ ਕਰ ਰਿਹਾ ਹੈ, ਉੱਥੇ ਸਾਧ ਸੰਗਤ ਜੀ ਸੰਸਾਰ ਦਾ ਕੋਈ ਵੀ ਜੀਵ ਭਾਵੇਂ ਨਜ਼ਰ ਨਾ ਆਉਂਦਾ ਹੋਵੇ, ਪਰ ਹਰ ਸੰਸਾਰ ਭਰ ਦੇ ਕੋਨੇ-ਕੋਨੇ ਤੇ ਪ੍ਰਮਾਤਮਾ ਆਪ ਵਿਆਪਕ ਹੋ ਰਿਹਾ ਹੈ।
ਜਿਤਨੇ ਵੀ ਸੰਸਾਰ ਦੇ ਅੰਦਰ ਜੀਵ ਜੰਤੂ ਹੈ, ਭਾਵੇਂ ਜੀਵ ਜੰਤੂਆਂ ਤੋਂ ਬਿਨਾਂ ਧਰਤੀ ਹੈ, ਪਤਾਲ ਹਨ ਤੇ ਭਾਵੇਂ ਆਕਾਸ਼ ਹੈ। ਸਾਨੂੰ ਭਾਵੇਂ ਕੁਝ ਨਹੀਂ ਨਜ਼ਰ ਆਉਂਦਾ ਕਿ ਇੱਥੇ ਕੋਈ ਵੀ ਨਹੀਂ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਸਰਬ ਵਿਆਪਕ ਹੈ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ, ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਹੈ ਇੱਕੋ ਹੀ ਹੈ ਪ੍ਰਮਾਤਮਾ, ਨਾਨਾ ਰੂਪ ਹੋ ਕਰਕੇ ਵਰਤ ਰਿਹਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਉਪਦੇਸ਼ ਦਿੰਦੇ ਹਨ, ਐ ਪ੍ਰਮਾਤਮਾ ਤੂੰ ਜਾਣਹਿ ਜੋ ਜੀਏ ਕਮਾਈਐ ਰਾਮ। ਇਹ ਜਿਹੜਾ ਵੀ ਪ੍ਰਾਣਾ ਧਾਰੀ ਜੀਵ ਜਿੱਦਾਂ ਦੇ ਕਰਮ ਕਮਾਉਂਦਾ ਹੈ, ਪ੍ਰਮਾਤਮਾ ਤੂੰ ਹਰ ਇੱਕ ਦੀ ਹਰਕਤ ਨੂੰ ਜਾਣਦਾ ਹੈ। ਹਰ ਇੱਕ ਜੀਵ ਨੂੰ ਪ੍ਰਮਾਤਮਾ ਤੂੰ ਜਾਣਨ ਵਾਲਾ ਹੈ, ਅੰਤਰਜਾਮੀ ਹੈ, ਸਾਰਿਆਂ ਦੇ ਦਿਲਾਂ ਦੀ ਭਾਵਨਾ ਨੂੰ ਜਾਣਦਾ। ਕਿੱਦਾਂ ਦੀ ਕੋਈ ਭਾਵਨਾ ਧਾਰਨ ਕਰਦਾ ਹੈ, ਕਿੱਦਾਂ ਦੇ ਜੀਵ ਦੇ ਅੰਦਰ ਵਿਚਾਰ ਹਨ, ਕਿਵੇਂ ਇਹ ਜੀਵ ਨਿਸ਼ਕਪਟ ਹੈ ਕਿ ਭਾਵੇਂ ਕਪਟ ਧਾਰਨ ਕੀਤਾ ਹੋਇਆ, ਇਹ ਛਲ ਰੂਪ ਹੈ ਕਿ ਭਾਵੇਂ ਛਲਣ ਤੋਂ ਰਹਿਤ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਰ ਪੱਖ ਤੋਂ ਪਰਮੇਸ਼ਰ ਜਾਣਨ ਵਾਲਾ ਹੈ। ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ। ਇਹ ਮੇਰੀ ਇਹ ਜਿੰਦੇ ਉਹ ਪਰਮਾਤਮਾ ਘਰ ਅੰਦਰ ਵੀ ਤੇ ਬਾਹਰ ਵੀ ਸਭ ਥਾਵਾਂ ਤੇ ਨਾਲ ਹੀ ਵਸਦਾ ਹੈ। ਹਿਰਦੇ ਘਰ ਵਿੱਚ ਵੀ ਹੈ ਔਰ ਇਸੇ ਪ੍ਰਕਾਰ ਬਾਹਰ ਸਥੂਲ ਜਿਹੜਾ ਸਰੀਰ ਹੈ ਇਹਦੇ ਅੰਦਰ ਵੀ ਪਰਮਾਤਮਾ ਹੀ ਵਰਤ ਰਿਹਾ ਹੈ। ਸਰਬ ਥਾਵਾਂ ਤੇ ਪਰਮੇਸ਼ਰ ਵਰਤਦਾ ਹੈ। ਇਸ ਕਰਕੇ ਸਾਧ ਸੰਗਤ ਜੀ ਮਨੁੱਖ ਭਾਵੇਂ ਕੋਈ ਚੰਗਾ ਚਾਹੇ ਮੰਦਾ ਕਰਮ ਤਨ ਕਰਕੇ ਕਰਦਾ ਤਾਂ ਵੀ ਪਰਮਾਤਮਾ ਇਹਨੂੰ ਦੇਖਦਾ ਤੇ ਸੁਣਦਾ ਹੈ। ਜੇ ਮਨ ਕਰਕੇ ਕਿਸੇ ਦਾ ਚੰਗਾ ਸੋਚਦਾ ਹੈ, ਕਿਸੇ ਪ੍ਰਤੀ ਮਾੜੇ ਵਿਚਾਰ ਮਨ ਦੇ ਅੰਦਰ ਸਾਧ ਸੰਗਤ ਜੀ ਪ੍ਰਗਟ ਕਰਦਾ ਹੈ, ਤਾਂ ਵੀ ਪਰਮਾਤਮਾ ਇਸ ਨੂੰ ਦੇਖਦਾ ਤੇ ਸੁਣਦਾ ਹੈ। ਕਿਉਂਕਿ ਪਰਮਾਤਮਾ ਬਾਹਰ ਭੀਤਰ ਏਕੋ ਜਾਣਹੁ ਇਹੋ ਗੁਰ ਗਿਆਨ ਬਤਾਈ। ਉਹ ਪਰਮੇਸ਼ਰ ਬਾਹਰ ਵੀ ਹੈ, ਇਹ ਜੀਵ ਦੇ ਅੰਦਰ ਵੀ ਹੈ, ਸਭ ਥਾਵਾਂ ਤੇ ਹੈ। ਥਾਨ ਸਨੰਤਰ ਸਭ ਥਾਵਾਂ ਤੇ ਰਹਿਣ ਵਾਲੇ ਜੀਵਾਂ ਦੇ ਅੰਦਰ ਵੀ। ਕਿਹੜੀ ਥਾਂ ਹੈ, ਕਿਹੜੀ ਜਗ੍ਹਾ ਹੈ ਜਿੱਥੇ ਪ੍ਰਮਾਤਮਾ ਨਾ ਹੋਵੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਜੀਏ ਕਮਾਈਐ ਰਾਮ। हे ਪ੍ਰਾਣਾ ਧਾਰੀ ਜੀਵ, ਜੋ ਵੀ ਤੂੰ ਕਰਮ ਕਰਦਾ ਨਾ, ਪ੍ਰਮਾਤਮਾ ਹਰ ਸਮੇਂ ਤੈਨੂੰ ਦੇਖਦਾ ਤੇ ਸੁਣਦਾ ਰਹਿੰਦਾ ਹੈ। ਉਹ ਤੇਰੇ ਅੰਦਰ ਵੀ ਹੈ ਤੇ ਬਾਹਰ ਵੀ ਹੈ। ਜਿੱਦਾਂ ਦੀ ਕੋਈ ਭਾਵਨਾ ਬਣਾ ਕੇ ਗੁਰੂ ਚਰਨਾਂ ਵਿੱਚ ਆਉਂਦਾ ਹੈ, ਸਾਧ ਸੰਗਤ ਜੀ ਸਤਿਗੁਰੂ ਜੀ ਹਰ ਇੱਕ ਦੀ ਭਾਵਨਾ ਨੂੰ ਜਾਣਦੇ ਹਨ। ਜਿਵੇਂ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਉਂਕਿ ਬੇਨਤੀ ਪਹਿਲਾਂ ਕੀਤੀ ਹੈ, ਇੱਕ ਮਨੁੱਖ ਦੂਜੇ ਮਨੁੱਖ ਨੂੰ ਛੱਡ ਸਕਦਾ ਹੈ, ਝੂਠ ਬੋਲ ਸਕਦਾ ਹੈ, ਪਰਦਾ ਰੱਖ ਸਕਦਾ ਹੈ, ਪਰ ਅਕਾਲ ਪੁਰਖ ਪਰਮਾਤਮਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਗਰੀਬ ਨਵਾਜ ਸਤਿਗੁਰੂ ਜੀ ਮਹਾਰਾਜ ਸਾਹਿਬ ਜੀ ਨੂੰ ਕੋਈ ਛੱਡ ਨਹੀਂ ਸਕਦਾ। ਸਤਿਗੁਰੂ ਜੀ ਤੋਂ ਕੋਈ ਪਰਦਾ ਨਹੀਂ ਰੱਖ ਸਕਦਾ। ਕੋਈ ਓਲੇ ਹੋ ਕਰਕੇ ਸਾਧ ਸੰਗਤ ਜੀ ਪਾਪ ਕਰਮ ਵੀ ਕਰ ਲਵੇ, ਝੂਠ ਬੋਲ ਲਵੇ, ਤਾਂ ਵੀ ਗਰੀਬ ਨਵਾਜ ਸਤਿਗੁਰੂ ਜੀ ਜਾਣ ਲੈਂਦੇ ਹਨ। ਜਿਵੇਂ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਾਧ ਸੰਗਤ ਜੀ ਭੀਮ ਚੰਦ ਕਹਿਲੂਰੀ ਰਾਜੇ ਨੇ ਛਲ ਕੀਤਾ ਸੀ ਨਾ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਨਾਲ। ਆਪਣੇ ਵਜ਼ੀਰ ਪੰਮੇ ਨੂੰ ਭੇਜਿਆ ਕਿ ਇੱਕ ਵਾਰ ਇਹਨਾਂ ਦੇ ਕੋਲੋਂ ਪ੍ਰਸ਼ਾਤੀ ਹਾਥੀ ਮਿਲ ਜਾਵੇ, ਇਸੇ ਪ੍ਰਕਾਰ ਚੰਦਨ ਦੀ ਚੌਂਕੀ ਮਿਲ ਜਾਵੇ, ਤੇ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਿਵੇਂ ਪੰਜ ਕਲਾ ਸ਼ਸਤਰ ਹੈ ਉਹ ਵੀ ਮਿਲ ਜਾਵੇ। ਜਿੰਨੀਆਂ ਵੀ ਚੰਗੀਆਂ ਭੇਟਾਵਾਂ, ਇਹ ਚੰਗੇ ਉਪਹਾਰ ਜਿਹੜੇ ਮੇਰੇ ਕੋਲ ਨਹੀਂ ਹੈ, ਉਹ ਸਤਿਗੁਰੂ ਜੀ ਤੋਂ ਇੱਕ ਵਾਰ ਲੈ ਲਈਏ, ਫਿਰ ਅਸੀਂ ਹਕੂਮਤ ਦੇ ਬਲ ਦੇ ਨਾਲ ਇਹਨਾਂ ਨੂੰ ਵਾਪਸ ਨਹੀਂ ਕਰਾਂਗੇ, ਫਿਰ ਅਸੀਂ ਕਦੇ ਵੀ ਇਹਨਾਂ ਨੂੰ ਦੇਵਾਂਗੇ ਨਹੀਂ। ਜੇ ਬਗਾਵਤ ਕਰਨਗੇ ਫਿਰ ਇਹਨਾਂ ਦੇ ਨਾਲ ਜੰਗ ਲੜਾਂਗੇ ਤੇ ਇਹਨਾਂ ਨੂੰ ਇਸ ਨਗਰ ਦੇ ਵਿੱਚੋਂ, ਅਨੰਦਪੁਰ ਸਾਹਿਬ ਨਗਰ ਦੇ ਵਿੱਚੋਂ ਇਹਨਾਂ ਨੂੰ ਮਾਰ ਕੇ ਭਜਾ ਦੇਵਾਂਗੇ। ਇਦਾਂ ਦੀਆਂ ਮਨ ਦੇ ਅੰਦਰ ਸੋਚ ਕਰਕੇ ਤੇ ਆਪਣੇ ਪੰਮੇ ਵਜ਼ੀਰ ਨੂੰ ਭੇਜਿਆ। ਤੇ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜੂਰ ਦੇ ਕੋਲ ਜਦੋਂ ਵਜ਼ੀਰ ਆਇਆ ਤੇ ਆ ਕੇ ਕਹਿਣ ਲੱਗਾ, ਮਹਾਰਾਜ ਜੀ ਭੀਮ ਚੰਦ ਕਹਿਲੂਰੀਆ ਰਾਜਾ ਆਪ ਜੀ ਦੇ ਚਰਨਾਂ ਦਾ ਭਾਰਾ ਬਣ ਗਿਆ ਹੈ। ਪਹਿਲਾਂ ਤੇ ਆ ਕਰਕੇ ਸਿਫਤਾਂ ਕੀਤੀਆਂ ਨੇ ਤੇ ਅੰਤਰਜਾਮੀ ਸਤਿਗੁਰੂ ਜੀ ਸਭ ਜਾਣਦੇ ਹਨ ਕਿਵੇਂ ਛਲ ਦੇ ਨਾਲ ਇਹ ਆ ਕਰਕੇ ਬਚਨ ਪਿਆ ਕਰਦਾ ਹੈ। ਸਜੇ ਹੋ ਦੀਵਾਨ ਦੇ ਵਿੱਚ ਆ ਕੇ ਕਹਿੰਦਾ, ਮਹਾਰਾਜ
ਆਪ ਜੀ ਦੇ ਚਰਨਾਂ ਦਾ ਭਵਰਾ ਬਣਿਆ ਹੈ ਭੀਮ ਚੰਦ ਕਹਿਲੂਰੀਆ ਰਾਜਾ। ਤੇ ਸਤਿਗੁਰੂ ਜੀ ਭੇਟਾਵਾਂ ਵੀ ਆਪ ਜੀ ਦੇ ਚਰਨਾਂ ਵਿੱਚ ਭੇਟੀਆਂ ਹਨ। ਆਪ ਜੀ ਨੇ ਕਿਰਪਾ ਕਰਕੇ ਮਹਾਰਾਜ ਪ੍ਰਵਾਨ ਕਰਨੀਆਂ। ਤੇ ਮਹਾਰਾਜ ਰਾਜੇ ਦੇ ਪੁੱਤਰ ਅਜਮੇਰ ਚੰਦ ਦਾ ਮਹਾਰਾਜ ਵਿਆਹ ਹੈ, ਉਹਦੀ ਸ਼ਾਦੀ ਹੈ। ਤੇ ਇਸ ਕਰਕੇ ਰਾਜੇ ਦੀ ਮਨ ਦੀ ਇੱਛਾ ਹੈ ਕਿ ਜਿਹੜੇ ਤੁਹਾਡੇ ਕੋਲ ਚੰਗੀਆਂ ਚੰਗੀਆਂ ਸੁਗਾਤਾਂ ਨੇ ਮਹਾਰਾਜ, ਸੰਗਤ ਨੇ ਆਪ ਕੋਲ ਭੇਟਾਵਾਂ ਅਰਪਣ ਕੀਤੀਆਂ ਨੇ, ਮਹਾਰਾਜ ਕੁਝ ਦਿਨਾਂ ਵਾਸਤੇ ਉਹ ਦੇ ਦਿੱਤੀਆਂ ਜਾਣ, ਕਿਉਂਕਿ ਬਹੁਤ ਹੋਰ ਵੀ ਰਾਜੇ ਮਹਾਰਾਜੇ ਉੱਥੇ ਆਉਣੇ, ਇਹਦੇ ਨਾਲ ਬਹੁਤੀ ਸ਼ੋਭਾ ਵਧੇਗੀ ਭੀਮ ਚੰਦ ਰਾਜੇ ਦੀ। ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਿ ਇਹ ਸੰਗਤ ਦੀ ਭੇਟਾ ਹੈ ਤੇ ਸੰਗਤ ਦੀ ਇੱਛਾ ਹੈ ਕਿ ਜਿਹੜੀ ਗੁਰੂ ਘਰ ਵਿੱਚ ਅਰਪਣ ਕੀਤੀ ਹੋ ਭੇਟਾ ਉਹ ਹੋਰ ਕਿਸੇ ਨੂੰ ਬਾਹਰ ਨਹੀਂ ਦੇਣੀ, ਗੁਰੂ ਘਰ ਦੇ ਵਿੱਚ ਹੀ ਰਹਿਣੀ ਚਾਹੀਦੀ ਹੈ। ਇਸ ਲਈ ਜੇ ਅਸੀਂ ਇਹ ਭੇਟਾ ਬਾਹਰ ਕਿਸੇ ਨੂੰ ਦੇ ਦਿੰਦੇ ਹਾਂ ਤੇ ਫਿਰ ਸੰਗਤ ਦੇ ਮਨ ਵਿੱਚ ਖੇਦ ਪਹੁੰਚੇਗੀ। ਇਸ ਕਰਕੇ ਅਸੀਂ ਇਹ ਤਾਂ ਪ੍ਰਸ਼ਾਦੀ ਹਾਥੀ ਨਹੀਂ ਦੇ ਸਕਦੇ, ਹੋਰ ਜੇ ਹਾਥੀ ਦੀ ਲੋੜ ਹੈ ਤੇ ਜਿਤਨੇ ਮਰਜ਼ੀ ਗੁਰੂ ਘਰ ਦੇ ਵਿੱਚੋਂ ਲੈ ਜਾਵੋ। ਜਿਵੇਂ ਉਹ ਛਲ ਦੇ ਨਾਲ ਕਰਦਾ ਪਿਆ ਸੀ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਅੰਦਰ ਦੀ ਜਾਣ ਕਰਕੇ ਉਹ ਫਿਰ ਜਵਾਬ ਦਿੱਤਾ। ਵੈਸੇ ਹੈ ਸੱਚ ਵੀ ਇਸੇ ਤਰ੍ਹਾਂ ਸੀਗਾ। ਜਿਵੇਂ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਸਾਧ ਸੰਗਤ ਜੀ ਭੇਟਾ ਅਰਪਣ ਕੀਤੀ, ਅੰਤਰਜਾਮੀ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਸੀ ਰਾਜੇ ਨੇ, ਮਹਾਰਾਜ हे ਗਰੀਬ ਨਵਾਜ ਸਤਿਗੁਰੂ ਜੀ ਇਹ ਭੇਟਾ ਆਪ ਜੀ ਦੇ ਹੀ ਯੋਗ ਹੈ। ਮਹਾਰਾਜ ਇਹ ਆਪ ਜੀ ਦਾ ਜਿਹੜਾ ਤਖਤ ਹੈ ਨਾ, ਸੰਸਾਰ ਭਰ ਦੇ ਸਭ ਤਖਤਾਂ ਦੇ ਨਾਲੋਂ, ਰਾਜੇ ਮਹਾਰਾਜੇ ਚੱਕਰਵਰਤੀ ਬਾਦਸ਼ਾਹਾਂ ਦੇ ਨਾਲੋਂ ਸਭ ਤੋਂ ਉੱਚਾ ਤੇ ਸੱਚਾ ਹੈ। ਗੁਰੂ ਨਾਨਕ ਪਾਤਸ਼ਾਹੀ ਦਾ ਘਰ ਸਭ ਤੋਂ ਵੱਡਾ ਹੈ। ਇਸ ਕਰਕੇ ਮਹਾਰਾਜ ਇਦਾਂ ਦੀਆਂ ਜਿਹੜੀਆਂ ਵਡਮੁੱਲੀਆਂ ਅਦਭੁਤ ਭੇਟਾਵਾਂ ਨੇ ਆਪ ਜੀ ਦੇ ਦਰਬਾਰ ਦੇ ਵਿੱਚ ਹੀ ਮਹਾਰਾਜ ਸੋਭਾ ਪਾਉਂਦੀਆਂ ਹਨ। ਸਾਧ ਸੰਗਤ ਜੀ ਭਾਵੇਂ ਛਲ ਕਰਕੇ ਆਇਆ ਸੀ, ਪਰ ਸਤਿਗੁਰੂ ਜੀ ਨੇ ਉਹਦੇ ਮਨ ਦੀ ਜਾਣਦੇ ਸੀ। ਇਸ ਕਰਕੇ ਮਨੁੱਖ ਜੇ ਜਿੱਦਾਂ ਦੀ ਭਾਵਨਾ ਲੈ ਕੇ ਆਉਂਦਾ ਹੈ ਸਤਿਗੁਰੂ ਜੀ ਜਾਣ ਲੈਂਦੇ ਆ। ਕਿਉਂਕਿ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਆਖ ਰਹੇ ਆ, ਇਹ ਪ੍ਰਾਣਾ ਧਾਰੀ ਜੀਵ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ। ਇਹ ਮੇਰੀ ਜਿੰਦੇ ਪਰਮਾਤਮਾ ਤੇਰੇ ਅੰਦਰ ਵੀ ਹੈ ਤੇ ਬਾਹਰ ਵੀ ਹੈ, ਤੇਰੇ ਹਿਰਦੇ ਘਰ ਵਿੱਚ ਵੀ ਹੈ ਔਰ ਇਸੇ ਪ੍ਰਕਾਰ ਤਨ ਦੇ ਅੰਦਰ ਵੀ ਹੈ। ਪਰਮੇਸ਼ਰ ਸਭ ਥਾਵਾਂ ਤੇ ਤੇਰੇ ਨਾਲ ਹੀ ਵਸ ਰਿਹਾ ਹੈ। ਸਭ ਵੇਖੈ ਮਨ ਮੁਕਰਾਈਐ RAM। ਸਾਰੀਆਂ ਥਾਵਾਂ ਤੇ ਪਰਮਾਤਮਾ ਇਹ ਜੀਵ ਨੂੰ ਦੇਖਦਾ ਪਿਆ ਹੈ, ਪਰ ਫਿਰ ਵੀ ਇਹ ਮਨ ਕਰਕੇ ਮੁੱਕਰੀ ਜਾਂਦਾ ਹੈ। ਬਾਰ-ਬਾਰ ਕਿਸੇ ਨਾਲ ਧੋਖਾ ਕਰਕੇ ਮੁੱਕਰ ਜਾਂਦਾ ਹੈ, ਝੂਠ ਬੋਲ ਕਰਕੇ ਫਿਰ ਮੁੱਕਰ ਜਾਂਦਾ ਹੈ, ਕਿਸੇ ਨਾਲ ਛਲ ਕਰਕੇ ਮੁੱਕਰ ਜਾਂਦਾ ਹੈ, ਠੱਗੀ ਮਾਰ ਕੇ ਮੁੱਕਰ ਜਾਂਦਾ ਹੈ। ਮਹਾਰਾਜ ਕਹਿੰਦੇ ਸਭ ਵੇਖੈ ਮਨ ਮੁਕਰਾਈਐ RAM। ਰਮਿਆ ਹੋਇਆ ਪਰਮੇਸ਼ਰ ਭਾਵੇਂ ਸਰਬ ਥਾਵਾਂ ਤੇ ਸਰਬ ਜੀਵਾਂ ਨੂੰ ਦੇਖਦਾ ਪਿਆ ਹੈ, ਪਰ ਸਾਧ ਸੰਗਤ ਜੀ ਫੇਰ ਵੀ ਮਨ ਦਾ ਇਦਾਂ ਦਾ ਸੁਭਾਅ ਬਣ ਚੁੱਕਾ ਕਿ ਇਹ ਬਾਰ-ਬਾਰ ਮੁੱਕਰ ਜਾਂਦਾ ਹੈ ਕਿ ਨਹੀਂ ਮੈਂ ਨਹੀਂ ਸੀ ਝੂਠ ਬੋਲਿਆ, ਮੈਂ ਨਹੀਂ ਸੀ ਇਦਾਂ ਦਾ ਕਰਮ ਕੀਤਾ। ਭਾਵੇਂ ਪਾਪ ਕਰਮ ਕੀਤਾ ਵੀ ਹੋਵੇ ਤਾਂ ਵੀ ਮੰਨਣ ਤੋਂ ਸਾਧ ਸੰਗਤ ਜੀ ਗੁਰੇਜ਼ ਕਰਦਾ ਹੈ, ਭੱਜਦਾ ਹੈ। ਝੂਠ ਬੋਲਿਆ ਹੋਵੇ ਨਾ ਤਾਂ ਵੀ ਬਾਰ-ਬਾਰ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਝੂਠ ਬੋਲੀ ਜਾਂਦਾ ਹੈ, ਮੁੱਕਰੀ ਜਾਂਦਾ ਹੈ ਕਿ ਮੈਂ ਐਵੇਂ ਕਦੋਂ ਕਿਹਾ ਸੀਗਾ, ਐਵੇਂ ਮੇਰਾ ਝੂਠਾ ਹੀ ਨਾਂ ਲਾਈ ਜਾਂਦੇ ਪਏ ਹੋ। ਪਰ ਸਤਿਗੁਰੂ ਜੀ ਕਹਿੰਦੇ ਐ ਜੀਵਾ, ਪਰਮਾਤਮਾ ਤਾਂ ਤੈਨੂੰ ਹਰ ਸਮੇਂ ਦੇਖਦਾ ਪਿਆ ਹੀ ਹੈ ਨਾ, ਪਰਮੇਸ਼ਰ ਤਾਂ ਹਰ ਸਮੇਂ ਤੈਨੂੰ ਸੁਣਦਾ ਪਿਆ ਹੀ ਹੈ ਨਾ, ਪਰਮਾਤਮਾ ਤੋਂ ਕਿਵੇਂ ਤੂੰ ਮੁਕਰੇਂਗਾ। ਇੱਥੇ ਭਾਵੇਂ ਪਾਪ ਕਰਮ ਆਪਣੇ ਅੰਦਰ ਹੀ ਛੁਪਾ ਕਰਕੇ ਰੱਖ ਲਵੇ, ਪਰ ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਪ੍ਰਗਟ ਭਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ। ਜਦੋਂ ਧਰਮਰਾਜ ਜੀ ਨੇ ਪੁੱਛਣਾ ਫਿਰ ਤੂੰ ਕੀ ਜਵਾਬ ਦੇਵੇਂਗਾ। ਫਿਰ ਤਾਂ ਐਨ ਪਰਦੇ ਦੀ ਤਰ੍ਹਾਂ ਜਿਵੇਂ ਪਰਦਾ ਲਾ ਕਰਕੇ ਕੋਈ ਪਿਕਚਰ ਦੇਖਦਾ ਹੈ, ਮੂਵੀ ਦੇਖਦਾ ਹੈ। ਸਾਧ ਸੰਗਤ ਜੀ ਇਸੇ ਤਰ੍ਹਾਂ ਜਦੋਂ ਪਰਦਾ ਸਾਹਮਣੇ ਜ਼ਾਹਰ ਹੋ ਜਾਣਾ ਹੈ, ਜੀਵ ਤੇਰੇ ਤੋਂ ਫਿਰ ਨਹੀਂ ਕੁਝ ਵੀ ਲੁਕਾਇਆ ਜਾਣਾ, ਕੁਝ ਵੀ ਤੇਰੇ ਤੋਂ ਫਿਰ ਮੁਨਕਰ ਕਿਵੇਂ ਹੋਵੇਗਾ ਉਸ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ। ਜਿਵੇਂ ਸਾਧ ਸੰਗਤ ਜੀ ਕੋਈ ਪ੍ਰੂਫ ਹੋਵੇ ਨਾ, ਸਬੂਤ ਹੋਵੇ ਤੇ ਫਿਰ ਗੁਨਾਹਗਾਰ ਦਾ ਜਿਹੜਾ ਗੁਨਾਹ ਹੈ ਸਾਬਤ ਹੋ ਜਾਂਦਾ ਹੈ।
ਨਹੀਂ ਤਾਂ ਬਾਰ-ਬਾਰ ਆਪਣਾ ਹੀ ਸਾਧ ਸੰਗਤ ਜੀਓ ਮੁਕਰਦਾ ਹੈ ਕਿ ਤੁਹਾਡੇ ਕੋਲ ਸਬੂਤ ਹੈਗਾ ਕਿ ਮੈਂ ਇਸ ਸਮੇਂ ਝੂਠ ਬੋਲਿਆ ਸੀਗਾ, ਮੈਂ ਕੋਈ ਬੁਰਾ ਕਰਮ ਕੀਤਾ ਸੀਗਾ, ਕਿਸੇ ਨਾਲ ਧੋਖਾ ਕੀਤਾ ਸੀ। ਬਾਰ-ਬਾਰ ਇਹ ਜੀਵ ਮੁਕਰੀ ਜਾਂਦਾ ਹੈ, ਮੁਕਰੀ ਜਾਂਦਾ ਹੈ। ਕਹਿੰਦਾ ਕਿ ਤੁਹਾਡੇ ਕੋਲ ਸਬੂਤ ਹੈਗਾ ਤੇ ਲੈ ਕੇ ਆਵੋ। ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਪ੍ਰਮਾਤਮਾ ਤੂੰ ਕਿਵੇਂ ਮੁਕਰੇਂਗਾ? ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤਾਂ ਸਬੂਤ ਤੇਰਾ ਜ਼ਾਹਰ ਹੋ ਹੀ ਜਾਣਾ ਹੈ। ਉੱਥੇ ਤਾਂ ਪਰਦੇ ਦੇ ਸਾਹਮਣੇ ਹੈ ਸਾਰੇ ਤੇਰੇ ਚੰਗੇ ਮੰਦੇ ਕਰਮ, ਚਿੱਤਰਗੁਪਤ ਸਭ ਲਿਖਦੇ ਲੇਖਾ, ਜਿਹੜੇ ਤੇਰੀ ਵੀਡੀਓ ਰਿਕਾਰਡਿੰਗ ਕਰਦੇ ਰਹਿੰਦੇ ਚੰਗੇ ਮੰਦੇ ਕਰਮਾਂ ਦੀ, ਉੱਥੇ ਤਾਂ ਜ਼ਾਹਰ ਹੋ ਹੀ ਜਾਣਾ। ਕੌਣ ਉੱਥੇ ਤੈਨੂੰ ਛੁਪਾਵੇਗਾ? ਉੱਥੇ ਕਹਿਣ ਦੀ ਲੋੜ ਵੀ ਨਹੀਂ ਪੈਣੀ ਕਿ ਸਬੂਤ ਹੈਗਾ ਤੇ ਲਿਆਓ ਦੱਸੋ। ਉੱਥੇ ਤਾਂ ਸਾਰਾ ਕੁਝ ਸਾਹਮਣੇ ਤੇਰਾ ਜ਼ਾਹਰ ਹੋ ਜਾਣਾ ਹੈ। ਤੇ ਮਹਾਰਾਜ ਗਰੀਬ ਨਵਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰ ਰਹੇ ਹੈ। ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ, ਸਭ ਵੇਖੈ ਮਨ ਮੁਕਰਾਈਐ ਰਾਮ। ਇਹ ਮੇਰੀਏ ਜਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਭ ਥਾਵਾਂ ਤੇ ਤੇਰੇ ਨਾਲ ਹੈ। ਤੇਰੇ ਘਰ ਵਿੱਚ ਵੀ ਹੈ, ਜੇ ਬਾਹਰ ਜਾਂਦਾ ਤੇ ਜੀਵ ਬਾਹਰ ਵੀ ਤੇਰੇ ਨਾਲ ਹੀ ਪਰਮਾਤਮਾ ਵਸਦਾ ਹੈ। ਇਸ ਕਰਕੇ ਤੂੰ ਕਦੇ ਮੁਕਰਿਆ ਨਾ ਕਰ, ਕਿਉਂਕਿ ਪਰਮੇਸ਼ਰ ਸਭ ਥਾਵਾਂ ਤੇ ਤੈਨੂੰ ਦੇਖਦਾ ਪਿਆ ਹੈ। ਪਰ ਮਹਾਰਾਜ ਕਹਿੰਦੇ ਐਸਾ ਮੱਤ ਤੇ ਪੜਦਾ ਪਿਆ ਹੋਇਆ ਹੈ ਜੀਵ ਦੇ, ਸਭ ਵੇਖਿਆ ਪਰਮਾਤਮਾ ਤੇ ਦੇਖਦਾ ਪਿਆ, ਮਨ ਮੁਕਰਾਈ ਹੈ। ਮਨ ਕਰਕੇ ਫਿਰ ਮੁਕਰ ਜਾਂਦਾ ਹੈ, ਮਨ ਕਰਕੇ ਫਿਰ ਬਾਰ-ਬਾਰ ਮੁਕਰ ਜਾਂਦਾ ਕਿ ਨਹੀਂ ਛੱਡ ਖੈੜਾ, ਮੈਨੂੰ ਕਿਹੜਾ ਕਿਸੇ ਨੇ ਦੇਖਿਆ, ਮੈਨੂੰ ਕਿਹੜਾ ਕਿਸੇ ਨੇ ਸੁਣਿਆ ਸੀਗਾ ਝੂਠ ਬੋਲਦਿਆ ਹੋਇਆ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਮਨ ਕਰਕੇ ਜੀਵ ਬਾਰ-ਬਾਰ ਮੁਕਰਦਾ ਹੀ ਜਾਂਦਾ ਹੈ। ਇਦਾਂ ਦੀ ਇਸ ਮਨ ਦੀ ਹਾਲਤ ਹੈ। ਮਨ ਮੁਖਾ ਨਉ ਹਰ ਦੂਰ ਹੈ ਮੇਰੀ ਜਿੰਦੜੀਏ। ਇਸੇ ਕਰਕੇ ਹੀ ਪ੍ਰਮਾਤਮਾ ਨੇੜੇ ਹੁੰਦਾ ਹੋਇਆ ਵੀ ਮਨਮੁਖਾਂ ਤੋਂ ਦੂਰ ਰਹਿੰਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਮਨਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ। ਐ ਮੇਰੀਏ ਜਿੰਦੇ ਮਨਮੁਖਾਂ ਦੇ ਕੋਲ ਹੁੰਦਾ ਹੋਇਆ ਵੀ ਪਰਮਾਤਮਾ ਦੂਰ ਹੈ। ਇੱਕ ਪਾਸੇ ਮਹਾਰਾਜ ਸਾਹਿਬ ਜੀ ਦੇ ਬਚਨ ਪੜ੍ਹ ਰਹੇ ਹਾਂ, ਸਤਿਗੁਰੂ ਜੀ ਆਖ ਰਹੇ ਹਨ, ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਨੇੜੇ ਵਸਦਾ ਹੈ, ਘਟ ਘਟ ਮੈਂ ਹਰ ਜੂ ਵਸੈ। ਤੇ ਦੂਸਰੇ ਪਾਸੇ ਮਹਾਰਾਜ ਆਖ ਰਹੇ ਨੇ ਪਰਮਾਤਮਾ ਕੋਲ ਹੁੰਦਾ ਹੋਇਆ ਵੀ ਦੂਰ ਹੈ। ਐਸਾ ਸਾਧ ਸੰਗਤ ਜੀ ਮਤ ਤੇ ਭਰਮ ਦਾ ਪਰਦਾ ਪਰਮਾਤਮਾ ਨੇ ਪਾਇਆ ਹੋਇਆ। ਐਸੀ ਰੰਗਾ ਰੰਗਾਂ ਦੀ ਮੋਹ ਮਮਤਾ ਦਾ ਪਰਮਾਤਮਾ ਨੇ ਪਰਦਾ ਪਾਇਆ ਹੋਇਆ। ਐਸੀ ਕਨਾਤ ਤਾਣ ਦਿੱਤੀ ਹੈ ਜਿਸ ਕਰਕੇ ਕੋਲ ਹੁੰਦਾ ਹੋਇਆ ਵੀ ਪਰਮੇਸ਼ਰ ਦੂਰ ਹੈ। ਜਿੰਨੀ ਦੇਰ ਤੱਕ ਪਰਮਾਤਮਾ ਦਿਸਦਾ ਨਹੀਂ, ਜਿੰਨੀ ਦੇਰ ਤੱਕ ਪ੍ਰਾਪਤ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਸਾਧ ਸੰਗਤ ਜੀ ਦੂਰ ਹੈ। ਤੇ ਇਸ ਪ੍ਰਕਾਰ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਮਨਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ। ਐ ਮੇਰੀ ਜਿੰਦੇ ਮਨਮੁਖ ਜੀਵਾਂ ਤੋਂ ਪਰਮਾਤਮਾ ਸਦਾ ਹੀ ਦੂਰ ਰਹਿੰਦਾ ਹੈ। ਸਭ ਬਿਰਥੀ ਘਾਲ ਗਵਾਈਐ ਰਾਮ। ਮਨਮੁਖ ਜੀਵ ਭਾਵੇਂ ਬਹੁਤੀ ਘਾਲਣਾ ਵੀ ਘਾਲ ਲਵੇ, ਪਰ ਸਾਧ ਸੰਗਤ ਜੀ ਘਾਲੀ ਹੋ ਘਾਲਣਾ ਬਿਰਥ ਚਲੀ ਜਾਂਦੀ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਅੰਦਰ ਉਪਦੇਸ਼ ਦਿੱਤਾ ਹੈ, ਐ ਜੀਵਾ ਗੁਰੂ ਕੀ ਮਤ ਦੁਆਰਾ ਪਰਮੇਸ਼ਰ ਦਾ ਨਾਮ ਜਪ, ਗੁਰਮਤਿ ਦਾ ਧਾਰਨੀ ਬਣ ਕੇ, ਗੁਰੂ ਵਾਲਾ ਬਣ ਕੇ ਪਰਮਾਤਮਾ ਦਾ ਸਿਮਰਨ ਕਰ, ਸਾਧ ਸੰਗਤ ਵਿੱਚ ਆਇਆ ਕਰ, ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ। ਮਹਾਰਾਜ ਸਾਹਿਬ ਜੀ ਤੇਰੇ ਤੇ ਬਖਸ਼ਿਸ਼ ਕਰਨਗੇ, ਤੈਨੂੰ ਸੋਝੀ ਬਖਸ਼ਿਸ਼ ਕਰਨਗੇ। ਤੇਰੀ ਘਾਲੀ ਹੋ ਘਾਲਣਾ ਕਦੇ ਵੀ ਅਜਾਈ ਨਹੀਂ ਜਾਵੇਗੀ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਮਨਮੁਖ ਜੀਵ ਹੈ ਨਾ, ਗੁਰੂ ਵਾਲੇ ਨਹੀਂ ਬਣਦੇ, ਹਰ ਸਮੇਂ ਮਨਮੱਤਾਂ ਹੀ ਕਰਦੇ ਰਹਿੰਦੇ ਆ। ਇਸ ਪੰਕਤੀ ਤੋਂ ਭਾਵ ਇਹ ਲੈਣਾ ਸਾਧ ਸੰਗਤ ਜੀ ਕਿ ਜਿਵੇਂ ਕੋਈ ਮਨੁੱਖ ਚੰਗੇ ਕਰਮ ਕਰਕੇ, ਜਿਵੇਂ ਸਿਆਣਿਆਂ ਦਾ ਕਥਨ ਹੈ ਕਿ ਚੰਗਾ ਭਲਾ ਕਰਕੇ ਕੀਤੇ ਕਤਰੇ ਤੇ ਪਾਣੀ ਫੇਰ ਦਿੱਤਾ। ਸੁਭਾਵਕ ਹੀ ਸਾਡੇ ਬਜ਼ੁਰਗੇ ਬੋਲਿਆ ਕਰਦੇ, ਕੀਤੇ ਕਤਰੇ ਤੇ ਪਾਣੀ ਫੇਰ ਦਿੱਤਾ। ਉਹ ਸੁਭਾਅ ਮਹਾਰਾਜ ਕਹਿੰਦੇ ਮਾਦਾ ਪ੍ਰਸਤ ਜੀਵ ਦਾ ਹੈ। ਭਾਵੇਂ ਚਾਹੁੰਦਾ ਤਾਂ ਹੈ, ਚਾਹਤ ਤਾਂ ਕਰਦਾ ਜੀਵਨ ਦੇ ਅੰਦਰ ਕਿ ਮੈਂ ਚੰਗੇ ਕਰਮ ਕਰਦਾ ਜਾਂ ਕਰਾਂਗਾ। ਚੰਗੇ ਕਰਮ ਕਰਦਾ ਹੋਇਆ ਵੀ ਮਨ ਮਤਾਂ ਕਰਨੋਂ ਛੱਡਦਾ ਨਹੀਂ ਹੈ।
ਮਨ ਮੱਤਾਂ ਕਰਨੀਆਂ ਕਦੇ ਵੀ ਛੱਡਦਾ ਨਹੀਂ, ਮਨ ਮੱਤਾਂ ਤੋਂ ਕਦੇ ਟਲਦਾ ਨਹੀਂ। ਨਾਲ ਨਾਲ ਚੰਗੇ ਤੇ ਕੀਤੇ ਕਤਰੇ ਤੇ ਪਾਣੀ ਵੀ ਫੇਰੀ ਜਾਂਦਾ ਹੈ, ਨਾਲ ਨਾਲ ਆਪਣੀ ਮੱਤ ਵੀ ਜਣਾਈ ਜਾਂਦਾ ਹੈ। ਤੇ ਇਸੇ ਕਰਕੇ ਹਜ਼ੂਰ ਕਹਿੰਦੇ ਹਨ ਸਾਰੀ ਘਾਲੀ ਹੋਈ ਜਿਹੜੀ ਘਾਲਣਾ ਹੈ ਵਿਅਰਥ ਚਲੀ ਜਾਂਦੀ ਹੈ। ਤਾਂ ਹੀ ਸਫਲੀ ਹੋਵੇਗੀ ਨਾ ਜੇ ਕੋਈ ਜੀਵਨ ਦੇ ਅੰਦਰ ਪ੍ਰਾਪਤੀ ਹੋਵੇ, ਪਰ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਸਾਰੀ ਘਾਲੀ ਘਾਲਣਾ ਅਜ਼ਾਈ ਚਲੀ ਜਾਂਦੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਮਨ ਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ। ਇਹ ਮੇਰੀ ਜਿੰਦੇ ਮਨ ਮੁਖਾਂ ਤੋਂ ਪਰਮਾਤਮਾ ਸਦਾ ਹੀ ਦੂਰ ਵਸਦਾ ਹੈ। ਜਿਹੜੇ ਮਾਦਾ ਪ੍ਰਸਤ ਜੀਵ ਮਨ ਮੱਤਾਂ ਕਰਦੇ ਹੋ, ਹਰ ਸਮੇਂ ਪਰਾਇਆ ਧਨ ਅਤੇ ਪਰਾਇਆ ਤਨ ਹੀ ਹਰ ਸਮੇਂ ਤੱਕਣ ਵਿੱਚ ਲੱਗਾ ਰਹਿੰਦਾ ਹੈ। ਪਰ ਜਿਨ੍ਹਾਂ ਗੁਰਮੁਖਾਂ ਨੇ ਸਾਧ ਸੰਗਤ ਜੀ ਗੁਰੂ ਕਾ ਬਚਨ ਸਰਵਣ ਕਰਕੇ ਹਿਰਦੇ ਅੰਦਰ ਵਸਾਇਆ ਹੈ, ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਜੀਵਨ ਦੇ ਵਿੱਚ ਕਮਾਇਆ ਹੈ, ਪਰ ਧਨ ਪਰ ਦਾਰਾ ਪਰ ਹਰੀ ਤਾ ਕੈ ਨਿਕਟ ਬਸੈ ਨਰ ਹਰੀ। ਪਰਾਇਆ ਧਨ ਅਤੇ ਪਰਾਇਆ ਤਨ ਜਿਨ੍ਹਾਂ ਨੇ ਸਾਧ ਸੰਗਤ ਜੀ ਦਾ ਤਿਆਗ ਕੀਤਾ ਹੈ, ਮਹਾਰਾਜ ਕਹਿੰਦੇ ਪ੍ਰਮਾਤਮਾ ਸਦਾ ਹੀ ਉਹਨਾਂ ਦੇ ਨੇੜੇ ਵਸਦਾ ਹੈ। ਪ੍ਰਮਾਤਮਾ ਕਦੇ ਵੀ ਉਹਨਾਂ ਤੋਂ ਓਲੇ ਨਹੀਂ ਹੁੰਦਾ। ਪਰਮੇਸ਼ਰ ਸਦਾ ਹੀ ਉਹਨਾਂ ਦੇ ਸਾਖਸ਼ਾਤ ਰੂਪ ਹੋ ਕਰਕੇ ਵਰਤਦਾ ਹੈ। ਪਰ ਸਤਿਗੁਰੂ ਜੀ ਆਖ ਰਹੇ ਜਿਹੜੇ ਮਨਮੁਖ ਜੀਵ ਹੈ ਉਹਨਾਂ ਤੋਂ ਪ੍ਰਮਾਤਮਾ ਦੂਰ ਹੈ, ਕੋਲ ਹੁੰਦਾ ਹੋਇਆ ਵੀ ਪ੍ਰਮਾਤਮਾ ਦੂਰ ਰਹਿੰਦਾ ਹੈ। ਐਸੀ ਮਨਮੁਖਾਂ ਦੀ ਘਾਲੀ ਹੋ ਘਾਲਣਾ ਵੀ ਸਫਲੀ ਨਹੀਂ ਹੁੰਦੀ। ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਇਹ ਮੇਰੀ ਜਿੰਦੇ ਜਿਨ੍ਹਾਂ ਨੇ ਗੁਰਮੁਖਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਹੈ। ਹਰ ਹਾਜ਼ਰ ਨਦਰੀ ਆਈਐ ਰਾਮ। ਉਹਨਾਂ ਗੁਰਮੁਖਾਂ ਨੂੰ ਪਰਮਾਤਮਾ ਰਮਿਆ ਹੋਇਆ ਰਮੰਤੀ ਪਰਮੇਸ਼ਰ ਸਦਾ ਹੀ ਹਾਜ਼ਰ ਨਾਜ਼ਰ ਹੋ ਕਰਕੇ ਰਹਿੰਦਾ ਹੈ। ਨਦਰੀ ਆਈ ਹੈ, ਉਹਨਾਂ ਦੀ ਦ੍ਰਿਸ਼ਟੀ ਵਿੱਚ ਪਰਮਾਤਮਾ ਸਦਾ ਹੀ ਹਾਜ਼ਰ ਨਾਜ਼ਰ ਆਇਆ ਹੈ ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ। ਪਰਮਾਤਮਾ ਕਦੇ ਵੀ ਤੂੰ ਸਾਡੇ ਤੋਂ ਦੂਰ ਜਾਣ ਵਾਲਾ ਨਹੀਂ ਹੈ। हे ਪਰਮੇਸ਼ਰ ਸਦਾ ਹੀ ਤੂੰ ਸਾਡੇ ਨੇੜੇ ਤੋਂ ਨੇੜੇ ਵਸਦਾ ਹੈ। ਐ ਪਰਮਾਤਮਾ हे ਅਕਾਲ ਪੁਰਖ ਵਾਹਿਗੁਰੂ, ਜਿੱਥੇ ਵੀ ਦੇਖਦੇ ਹਾਂ ਜਹ ਜਹ ਪੇਖੋ ਤਹ ਹਜ਼ੂਰ ਦੂਰ ਕਤ ਹੋ ਨਾ ਜਾਈ। ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਮਹਾਰਾਜ ਸਰਬਤਰ ਜੀਵਾਂ ਵਿੱਚ ਆਪ ਜੀ ਦਾ ਸਰੂਪ ਵਰਤ ਰਿਹਾ ਹੈ। ਇਸ ਲਈ ਮਨ ਕਰਕੇ ਸਦਾ ਹੀ ਮਹਾਰਾਜ ਆਪ ਜੀ ਨੂੰ ਅਸੀਂ ਧਿਆਉਂਦੇ ਹਾਂ। ਕਦੇ ਵੀ ਮਹਾਰਾਜ ਹਿਰਦੇ ਕਰਕੇ ਆਪ ਜੀ ਨੂੰ ਵਿਸਾਰਦੇ ਨਹੀਂ ਹਾਂ, ਕਿਉਂਕਿ ਸਰਬ ਥਾਵਾਂ ਤੇ ਮਹਾਰਾਜ ਤੁਹਾਡਾ ਹੀ ਸਰੂਪ ਸਾਨੂੰ ਨਜ਼ਰ ਆਉਂਦਾ ਹੈ। ਅਥਵਾ ਜਿਨ੍ਹਾਂ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਲੈ ਕੇ ਗੁਰਾਂ ਦੇ ਮੁਖ ਦੁਆਰਾ ਪਰਮੇਸ਼ਰ ਦਾ ਨਾਮ ਜਪਿਆ ਹੈ, ਗਰੀਬ ਨਵਾਜ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਨੇ ਹਰ ਹਾਜ਼ਰ ਨਦਰੀ ਆਈਐ ਰਾਮ। ਪਰਮਾਤਮਾ ਉਹਨਾਂ ਦੇ ਹਾਜ਼ਰ ਨਾਜ਼ਰ ਪ੍ਰਤੱਖ ਜ਼ਾਹਰ ਹੋ ਕਰਕੇ ਉਹਨਾਂ ਦੇ ਸਦਾ ਹੀ ਕੋਲ ਵਸਦਾ ਹੈ। ਉਹ ਜਿੱਥੇ ਵੀ ਦੇਖਦੇ ਉਹਨਾਂ ਨੂੰ ਪਰਮਾਤਮਾ ਹੀ ਦਿਸਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰਮੇਸ਼ਰ ਤੋਂ ਬਿਨਾ ਕੋਈ ਉਹਨਾਂ ਨੂੰ ਦੂਸਰਾ ਦਿਸਦਾ ਹੀ ਨਹੀਂ ਹੈ। ਭਾਵੇਂ ਚੰਗਾ ਹੈ ਭਾਵੇਂ ਮੰਦਾ ਹੈ, ਗੁਣਵਾਨ ਹੈ ਭਾਵੇਂ ਔਗਣਹਾਰਾ ਹੈ, ਚੰਗੇ ਸੁਭਾਅ ਦਾ ਭਾਵੇਂ ਮੰਦੇ ਸੁਭਾਅ ਦਾ ਕੋਈ ਜੀਵ ਹੈ। ਸਰਬ ਜੀਵਾਂ ਦੇ ਅੰਦਰ ਮਹਾਰਾਜ ਕਹਿੰਦੇ ਪਰਮਾਤਮਾ ਹੀ ਉਹਨਾਂ ਨੂੰ ਨਜ਼ਰ ਆਉਂਦਾ ਹੈ। ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ। ਸਤਿਗੁਰੂ ਜੀ ਉਚਾਰਨ ਕਰ ਰਹੇ ਨੇ ਐ ਮੇਰੀ ਜਿੰਦੇ, ਉਹੋ ਹੀ ਅਸਲ ਦੇ ਵਿੱਚ ਸੱਚੇ ਭਗਤ ਹਨ, ਉਹੋ ਹੀ ਅਸਲ ਦੇ ਵਿੱਚ ਸੇਵਕ ਹਨ। ਕਿਉਂਕਿ ਹਰ ਕੋਈ ਆਪਣੇ ਆਪ ਨੂੰ ਸਾਧ ਸੰਗਤ ਜੀ ਸੇਵਕ ਅਖਵਾ ਲਵੇ। ਅਖਵਾਉਣਾ ਸੌਖਾ ਹੈ ਪਰ ਬਣਨਾ ਔਖਾ ਹੈ। ਭਗਤ ਅਖਵਾਉਣਾ ਸੌਖਾ ਹੈ, ਬਣਨਾ ਬੜਾ ਔਖਾ ਹੈ। ਜਿਹੜਾ ਪ੍ਰੇਮਾ ਭਗਤੀ ਦਾ ਮਾਰਗ ਹੈ ਸਾਧ ਸੰਗਤ ਜੀ ਖੰਡੇ ਦੀ ਧਾਰ ਨਾਲੋਂ ਵੀ ਤਿੱਖਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਮੁਖ ਵਾਕ ਪੜ੍ਹਦੇ ਹਾਂ, ਭਗਤਾ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗ ਚੱਲਣਾ। ਕਿਉਂ ਚਾਲ ਨਿਰਾਲੀ ਹੈ ਸੰਸਾਰ ਦੇ ਨਾਲੋਂ? ਕਿਉਂਕਿ ਇਸ ਮਾਰਗ ਤੇ ਚੱਲਣਾ ਬੜਾ ਬਿਖਮ ਹੈ, ਬੜਾ ਡਾਢਾ ਹੈ, ਬੜਾ ਕਠਿਨ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤਾ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗ ਚੱਲਣਾ। ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨਿਆਹੁ ਤਿੱਖੀ ਵਾਲਹੁ ਨਿੱਕੀ, ਏਤ ਮਾਰਗ ਜਾਣਾ।
ਇਸ ਮਾਰਗ ਤੇ ਜਿਹੜਾ ਚੱਲਣਾ ਹੈ ਨਾ ਬੜਾ ਡਾਢਾ ਹੈ ਸਾਧ ਸੰਗਤ ਜੀ। ਤੋ ਇਸ ਕਰਕੇ ਮਹਾਰਾਜ ਕਹਿੰਦੇ ਆਪਣੇ ਆਪ ਦੇ ਵਿੱਚ ਕੋਈ ਅਖਵਾਈ ਜਾਵੇ ਤਾਂ ਭਾਵੇਂ ਅਖਵਾਈ ਜਾਵੇ ਕਿ ਮੈਂ ਭਗਤ ਹਾਂ ਜਾਂ ਮੈਂ ਫਿਰ ਸੇਵਕ ਹਾਂ। ਸੇਵਕ ਬਣਨਾ ਵੀ ਬੜਾ ਔਖਾ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਸੇਵਕ ਦੇ ਲੱਛਣ ਦੱਸੇ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਸਦਾ ਹੀ ਮਹਾਰਾਜ ਸਾਹਿਬ ਜੀ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰੇ, ਉਹ ਸੇਵਕ ਹੁੰਦਾ। ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਤੇ ਮਹਾਰਾਜ ਕਹਿੰਦੇ ਉਹਦੇ ਸਾਰੇ ਕਾਰਜ ਵੀ ਰਾਸ ਹੋ ਜਾਂਦੇ, ਕਦੇ ਆਪਣਤ ਨਹੀਂ ਜਣਾਉਂਦਾ। ਮਨ ਬਾਣੀ ਸਰੀਰ ਗੁਰੂ ਚਰਨਾਂ ਵਿੱਚ ਅਰਪਣ ਕਰ ਦਿੰਦਾ ਹੈ। ਪਰ ਅਸੀਂ ਕਿੱਥੋਂ ਟਲਦੇ ਹਾਂ? ਥੋੜੀ ਜੀ ਸੇਵਾ ਕਰਨ ਲਈ, ਥੋੜੀ ਜੀ ਗੁਰਬਾਣੀ ਪੜ੍ਹਨ ਲਈ, ਸਿਮਰਨ ਕਰ ਲਿਆ, ਆਖਣਾ ਕਿ ਮੈਂ ਹੀ ਸਭ ਕੁਝ ਕੀਤਾ, ਕਿ ਮੇਰੇ ਵਰਗਾ ਕੌਣ ਹੈ ਜਿੰਨੀ ਸੇਵਾ ਮੈਂ ਕਰਦਾ, ਭਾਵੇਂ ਮਨ ਕਰਕੇ, ਭਾਵੇਂ ਤਨ ਕਰਕੇ, ਭਾਵੇਂ ਧਨ ਕਰਕੇ। ਤਿੰਨ ਤਰ੍ਹਾਂ ਕਰਕੇ ਮਨੁੱਖ ਸੇਵਾ ਕਰਦਾ ਹੈ। ਸਾਧ ਸੰਗਤ ਜੀ, ਕੋਈ ਤਨ ਕਰਕੇ ਹੱਥੀਂ ਸੇਵਾ ਕਰਦਾ, ਕੋਈ ਮਨ ਕਰਕੇ ਪ੍ਰਮਾਤਮਾ ਦੀ ਸਿਮਰਨ ਰੂਪ ਸੇਵਾ ਕਰਦਾ, ਕੋਈ ਧਨ ਗੁਰੂ ਕੀ ਸੰਗਤ ਲਈ ਗੁਰੂ ਚਰਨਾਂ ਵਿੱਚ ਅਰਪਣ ਕਰਦਾ ਹੈ। ਪਰ ਕਿਸੇ ਵੀ ਢੰਗ ਤਰੀਕੇ ਨਾਲ ਸੇਵਾ ਕਰਕੇ ਜੇ ਹੰਕਾਰ ਕਰਦਾ, ਉਹ ਕੀਤੀ ਹੋਈ ਸੇਵਾ ਦਾ ਲਾਭ ਨਹੀਂ, ਫਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਕਿਉਂਕਿ ਹੰਕਾਰ ਕਿਹਦੇ ਅੱਗੇ ਕਰਨਾ? ਜੇ ਇਸ ਸਤਿਗੁਰੂ ਤੋਂ ਇਹ ਦਾਤਾਂ ਸੀ ਮੰਗੀਆਂ ਨੇ, ਜਿਨ੍ਹਾਂ ਸਤਿਗੁਰਾਂ ਨੇ ਸਾਨੂੰ ਜੇ ਤਨ ਕਰਕੇ ਕਹੀਏ ਕਿ ਜੇ ਉਹ ਵੀ ਗਰੀਬ ਨਵਾਜ ਸਤਿਗੁਰੂ ਜੀ ਦੀ ਬਖਸ਼ੀ ਹੋਈ ਦੇਹ ਦੀ ਅਰੋਗਤਾ ਹੈ, ਸਰੀਰ ਦੀ ਦਰੁਸਤਤਾ ਹੈ, ਸਰੀਰ ਤੰਦਰੁਸਤ ਹੈ, ਤਾਂ ਹੀ ਤਨ ਕਰਕੇ ਮਨੁੱਖ ਸੇਵਾ ਕਰ ਸਕਦਾ ਹੈ। ਜੇ ਕੋਈ ਰੋਗ ਲੱਗ ਜਾਵੇ ਤੇ ਸਾਧ ਸੰਗਤ ਜੀ ਕਿਵੇਂ ਸੇਵਾ ਕਰ ਲਵੇਗਾ? ਜੇ ਮਨ ਕਰਕੇ ਕਹੇ ਕਿ ਬੜੀ ਮੇਰੀ ਜਿੱਤ ਦੀ ਇਕਾਗਰਤਾ ਬਣਦੀ ਹੈ, ਐ ਡਿੰਗਾ ਮਾਰੀ ਜਾਵੇ, ਤੇ ਜੇ ਮਨ ਹੀ ਭਟਕੀ ਜਾਵੇ, ਟਿਕੇਗਾ ਨਾ, ਉੱਥੇ ਫਿਰ ਕੀ ਜ਼ੋਰ ਹੈ ਜੀਵ ਦਾ? ਤੇ ਜੇ ਧਨ ਕਰਕੇ ਮਨੁੱਖ ਕੰਗਾਲ ਹੋ ਜਾਵੇ, ਕੁਝ ਵੀ ਪੱਲੇ ਨਾ ਹੋਵੇ, ਫਿਰ ਕਿਵੇਂ ਸੇਵਾ ਕਰ ਸਕਦਾ? ਤੇ ਜਿਨ੍ਹਾਂ ਸਤਿਗੁਰਾਂ ਨੇ ਤਨ ਕਰਕੇ, ਮਨ ਕਰਕੇ, ਧਨ ਕਰਕੇ ਸਮਰੱਥਾ ਦਿੱਤੀ ਹੈ, ਉਹ ਸਤਿਗੁਰੂ ਦੇ ਕੋਲ ਆ ਕਰਕੇ ਕਾਹਦਾ ਹੰਕਾਰ ਜਤਾਉਣਾ ਹੈ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਜਿਹੜੇ ਮਾਨ ਤੇ ਹੰਕਾਰ ਦੇ ਵਿੱਚ ਹੀ ਹਰ ਸਮੇਂ ਪ੍ਰਵਿਰਤਤ ਹੋਏ ਰਹਿੰਦੇ, ਮਹਾਰਾਜ ਕਹਿੰਦੇ ਕਦੇ ਸੇਵਕ ਨਹੀਂ ਬਣ ਸਕਦੇ। ਅਕਾਲ ਪੁਰਖ ਵਾਹਿਗੁਰੂ ਦੀ ਐਸੀ ਬਣਾਈ ਹੋਈ ਪ੍ਰਕਿਰਤੀ ਦੀ ਮਰਜ਼ਾਦਾ ਹੈ, ਪਰ ਮਨੁੱਖ ਨਹੀਂ ਟਲਦਾ, ਬਾਰ-ਬਾਰ ਹੰਕਾਰ ਕਰਦਾ ਹੈ, ਬਾਰ-ਬਾਰ ਮਾਣ ਕਰਦਾ ਰਹਿੰਦਾ ਹੈ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ। ਐ ਮੇਰੀ ਜਿੰਦੇ ਉਹੋ ਹੀ ਅਸਲ ਸੇਵਕ ਹਨ, ਉਹੋ ਹੀ ਅਸਲ ਪ੍ਰੇਮਾ ਭਗਤੀ ਕਰਨ ਵਾਲੇ ਭਗਤ ਹਨ। ਜੋ ਪ੍ਰਭ ਮੇਰੇ ਮਨ ਭਾਣੇ RAM, ਜੋ ਮੇਰੇ ਪ੍ਰਭੂ ਪਰਮਾਤਮਾ ਨੂੰ ਭਾਗੇ ਹਨ, ਅਥਵਾ ਜਿਨ੍ਹਾਂ ਨੂੰ ਪਰਮੇਸ਼ਰ ਦਾ ਭਾਣਾ ਭਾ ਗਿਆ ਹੈ। ਭਾਣੇ ਵੀ ਚੱਲਣਾ ਵੀ ਬੜਾ ਔਖਾ ਹੈ, ਬੜਾ ਕਠਿਨ ਹੈ। ਥੋੜਾ ਜਿਹਾ ਕੋਈ ਦੁੱਖ ਲੱਗ ਜਾਵੇ, ਔਕੜ ਆ ਜਾਵੇ, ਤੇ ਕਿਵੇਂ ਰੱਬ ਨੂੰ ਅਸੀਂ ਤਾਨੇ ਮਾਰਨ ਲੱਗ ਪੈਂਦੇ ਹਾਂ, ਕਿਵੇਂ ਮਿਹਣੇ ਮਾਰਨ ਲੱਗ ਪੈਂਦੇ ਆ, ਰੱਬਾ ਸੀ ਕੀ ਤੇਰਾ ਵਿਗਾੜਿਆ ਸੀ। ਤੇ ਸਾਧ ਸੰਗਤ ਜੀ, ਜੇ ਰੱਬ ਦਾ ਨਹੀਂ ਵਿਗਾੜਿਆ ਤੇ ਹੋਰ ਜਿਹੜੇ ਜੀਵਾਂ ਦਾ ਵਿਗਾੜਦੇ ਰਹੇ ਆ, ਉਹ ਵੀ ਤਾਂ ਉਹਨਾਂ ਵਿੱਚ ਵੀ ਤਾਂ ਰੱਬ ਹੀ ਵਸਦਾ। ਜੇ ਰੱਬ ਦਾ ਮੰਨ ਲਈਏ, ਕਹਿੰਦੇ ਕਿ ਨਹੀਂ ਰੱਬਾ ਤੇਰਾ ਕੀ ਅਸੀਂ ਵਿਗਾੜਿਆ। ਇੱਕ ਛੋਟੀ ਜਿਹੀ ਵਿਚਾਰ ਵਾਲੀ ਗੱਲ ਹੈ, ਤੇ ਜਿਨ੍ਹਾਂ ਦਾ ਵਿਗਾੜਦੇ ਰਹੇ, ਬਾਰ-ਬਾਰ ਕੰਮਾਂ ਕਾਜਾਂ ਵਿੱਚ ਵਿਘਨਕਾਰੀ ਬਣਦੇ ਰਹੇ, ਬਾਰ-ਬਾਰ ਵਿਘਨ ਪਾਉਂਦੇ ਰਹੇ ਕਿ ਕਿਤੇ ਮੇਰੇ ਤੋਂ ਅੱਗੇ ਨਾ ਵੱਧ ਜਾਵੇ, ਇਹਦੀ ਕਿਤੇ ਵਾਹ-ਵਾਹ ਨਾ ਹੋ ਜਾਵੇ, ਇਹਦੀ ਚੜਾਈ ਹੋ ਗਈ ਤੇ ਮੈਨੂੰ ਕਿਹਨੇ ਪੁੱਛਣਾ। ਤੇ ਸਾਧ ਸੰਗਤ ਜੀ, ਜਿਨ੍ਹਾਂ ਦੇ ਅੱਗੇ ਵਿਘਨਕਾਰੀ ਬਣੇ, ਜਿਨ੍ਹਾਂ ਦਾ ਵਿਗਾੜਿਆ, ਉਹਨਾਂ ਵਿੱਚ ਵੀ ਤਾਂ ਰੱਬ ਹੀ ਵਸਦਾ, ਉਹਨਾਂ ਵਿੱਚ ਵੀ ਤਾਂ ਪਰਮਾਤਮਾ ਹੀ ਹੈ। ਇਸ ਕਰਕੇ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਜੀਵਾਂ ਦਾ ਪਿਆਰ ਪਰਮਾਤਮਾ ਨੂੰ ਭਾਇਆ ਹੈ, ਜਾਂ ਜਿਹੜੇ ਜੀਵ ਪਰਮਾਤਮਾ ਨੂੰ ਭਾ ਗਏ ਨੇ, ਉਹ ਅਸਲ ਦੇ ਵਿੱਚ ਸੇਵਕ ਬਣੇ ਆ, ਉਹ ਅਸਲ ਸੱਚੇ ਭਗਤ ਬਣੇ ਹਨ। ਸੇ ਹਰ ਦਰਗਹਿ ਪਹਿਨਾਇਆ ਮੇਰੀ ਜਿੰਦੜੀਏ। ਐ ਮੇਰੀ ਜਿੰਦਗੀ ਉਹਨਾਂ ਨੂੰ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਸਤਕਾਰ ਮਾਣ ਰੂਪੀ ਸਿਰੋਂ ਪਾਉ ਪਹਿਨਾਇਆ ਜਾਂਦਾ ਹੈ। ਪਰਮਾਤਮਾ ਦੇ ਘਰ ਦੇ ਵਿੱਚ ਬੜਾ ਸਤਕਾਰ ਹੁੰਦਾ ਉਹਨਾਂ ਗੁਰਮੁਖਾਂ ਦਾ, ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦਾ।
ਜੋ ਜੀਵਨ ਕਾਲ ਦੌਰਾਨ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਨ, ਉਹਨਾਂ ਗੁਰਮੁਖ ਪਿਆਰਿਆਂ ਨੂੰ ਓਏ ਕਰਕੇ ਨੇ ਕੋਈ ਪ੍ਰਮਾਤਮਾ ਦੇ ਘਰ ਦੇ ਵਿੱਚ ਪੁਕਾਰਦਾ, ਆਓ ਜੀ, ਭਗਤ ਜੀ, ਸੰਤ ਜੀ, ਮਹਾਪੁਰਖ ਜੀ, ਗੁਰਸਿੱਖ ਜੀ, ਗੁਰਮੁਖ ਪਿਆਰੇ ਜੀ, ਬ੍ਰਹਮ ਬੇਤੇ ਜੀ, ਇਵੇਂ ਜੀਵ ਕਰਕੇ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਸਤਿਗੁਰੂ ਜੀ ਦਾ ਬਚਨ ਵੀ ਹੈ, ਰੇ ਰੇ ਦਰਗਹਿ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਵ। ਬੜਾ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਤੇ ਸਾਧ ਸੰਗਤ ਜੀ, ਧਰਮ ਰਾਜਾ ਵੀ ਆਪਣਾ ਸਿੰਘਾਸਨ ਛੱਡ ਕੇ ਉਹਨਾਂ ਦੇ ਅੱਗੇ ਝੁਕ ਕਰਕੇ ਨਮਸਕਾਰਾਂ ਕਰਦਾ ਹੈ। ਜਿਹੜਾ ਧਰਮ ਰਾਜਾ ਕਿਸੇ ਦਾ ਵੀ ਸਾਧ ਸੰਗਤ ਜੀ ਵਿਸਾ ਨਹੀਂ ਖਾਂਦਾ, ਕਿਸੇ ਤੇ ਯਕੀਨ ਨਹੀਂ ਕਰਦਾ, ਜਿੰਨਾ ਚਿਰ ਚੰਗੀ ਤਰ੍ਹਾਂ ਪੌਣ ਛਾਣ ਨਾ ਕਰ ਲਵੇ ਕਰਮਾਂ ਦੀ। ਇਹਨੇ ਚੰਗੇ ਮੰਦੇ ਕਰਮ ਕੀਤੇ ਆ, ਉਹਨਾਂ ਦਾ ਫਲ ਦੇਣ ਦੇ ਵਾਸਤੇ ਚੰਗੀ ਤਰ੍ਹਾਂ ਵਿਚਾਰ ਨਹੀਂ ਲੈਂਦਾ, ਕਿਸੇ ਤੇ ਯਕੀਨ ਨਹੀਂ ਕਰਦਾ, ਜਿੰਨਾ ਮਰਜ਼ੀ ਕੋਈ ਜੀਵ ਕਹੀ ਜਾਵੇ ਸਾਂ। ਤੇ ਜਿਹੜਾ ਧਰਮ ਰਾਜਾ ਬੜਾ ਕਰੜੇ ਸੁਭਾਅ ਦਾ ਹੈ, ਸਾਧ ਸੰਗਤ ਜੀ, ਉਹ ਧਰਮ ਰਾਜਾ ਵੀ ਉਹਨਾਂ ਗੁਰਮੁਖਾਂ ਦਾ ਸਤਿਕਾਰ ਕਰਦਾ। ਜੇ ਕਿਤੇ ਆਪਣੀ ਮੌਜ ਦੇ ਨਾਲ ਧਰਮ ਰਾਜੇ ਦੀ ਕਚਹਿਰੀ ਵਿੱਚ ਚਲੇ ਵੀ ਜਾਂਦੇ ਆ ਨਾ, ਤੇ ਮਹਾਰਾਜ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਇਉਂ ਸਤਿਕਾਰ ਕਰਦਾ, ਹੱਥ ਜੋੜ ਕਰਕੇ ਖੜਾ ਹੋ ਜਾਂਦਾ ਆਪਣਾ ਸਿੰਘਾਸਨ ਛੱਡ ਕੇ, ਕਿ ਇਹ ਬੰਦਗੀ ਕਰਨ ਵਾਲੇ ਸਤਿਪੁਰਸ਼ੋ, ਇਹ ਭਗਤ ਜਨੋ, ਇਹ ਬ੍ਰਹਮ ਬੇਤੇ ਜੀ, ਇਹ ਗੁਰਮੁਖ ਪਿਆਰੇ ਜੀ, ਇਹ ਸੰਤ ਮਹਾਪੁਰਖ ਜੀ। ਉਹ ਬੜਾ ਸਤਿਕਾਰ ਕਰਦਾ ਹੱਥ ਜੋੜ ਜੋੜ ਕਰਕੇ, ਕਿ ਤੁਸਾਂ ਨੇ ਮੇਰੇ ਗ੍ਰਹਿ ਦੇ ਵਿੱਚ ਇੱਥੇ ਆ ਕਰਕੇ ਮੁਬਾਰਕ ਚਰਨ ਪਾ ਕੇ ਇਸ ਨੂੰ ਪਵਿੱਤਰ ਕਰ ਦਿੱਤਾ ਹੈ। ਇਵੇਂ ਮਨ ਵਿੱਚ ਭਾਵਨਾ ਦੇ ਨਾਲ ਬੜੇ ਹੱਥ ਜੋੜ ਕਰਕੇ ਉਹਨਾਂ ਦਾ ਸਤਿਕਾਰ ਕਰਦਾ ਹੈ। ਤੋ ਇਸ ਪ੍ਰਕਾਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਸੀ, ਹਰ ਦਰਗਹਿ ਪਹਿਨਾਇਆ ਮੇਰੀ ਜਿੰਦੜੀਏ। ਇਹ ਮੇਰੀ ਜਿੰਦੇ ਉਹਨਾਂ ਨੂੰ ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਮਾਣ ਸਤਿਕਾਰ ਰੂਪੀ ਸਰੂਪਾਉ ਪਹਿਨਾਏ ਜਾਂਦੇ ਹਨ। ਅਹਨਸ ਸਾਚ ਸਮਾਣੇ RAM। ਕਿੰਨਾਂ ਨੂੰ ਸਾਧ ਸੰਗਤ ਜੀ ਸੱਚੀ ਦਰਗਾਹ ਵਿੱਚ ਸਰੂਪਾਉ ਮਿਲਦਾ, ਮਾਣ ਸਤਿਕਾਰ ਮਿਲਦਾ। ਮਹਾਰਾਜ ਕਹਿੰਦੇ, ਅਹਨਸ ਰਾਤ ਵੀ ਦਿਨੇ ਵੀ ਜਿਹੜੇ ਪਰਮਾਤਮਾ ਵਿੱਚ ਸਮਾਏ ਰਹਿੰਦੇ ਆ, ਜਿਨ੍ਹਾਂ ਨੂੰ ਕਦੇ ਵੀ ਪਰਮਾਤਮਾ ਦੀ ਯਾਦ ਵਿਸਰਦੀ ਨਹੀਂ, ਹਰ ਸਮੇਂ ਪਰਮਾਤਮਾ ਦਾ ਚਿੰਤਨ ਕਰਦੇ ਆ। ਅੱਠੇ ਪਹਿਰ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ। ਆਠ ਪਹਿਰ ਆਰਾਧੀਐ, ਅੱਠੇ ਪਹਿਰ ਪਰਮਾਤਮਾ ਦੀ ਆਰਾਧਨਾ ਕਰਦੇ ਆ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਤਿਕਾਮ। ਐਸੀ ਅਵਸਥਾ ਜਿਨ੍ਹਾਂ ਗੁਰਮੁਖਾਂ ਦੀ ਬਣੀ ਹੋਈ ਹੈ, ਉਹਨਾਂ ਨੂੰ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵੀ ਸਤਿਕਾਰ ਮਿਲਦਾ ਹੈ। ਤਿਨ ਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ। ਐ ਮੇਰੀ ਇਹ ਜਿੰਦੇ, ਜਿਹੜੀ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਲੱਗੀ ਹੈ, ਉਹਨਾਂ ਗੁਰਮੁਖਾਂ ਬੰਦਗੀ ਕਰਨ ਵਾਲੇ ਬ੍ਰਹਮ ਬੇਤਿਆਂ ਦੀ ਸੰਗਤ ਕਰਕੇ ਮੈਲ ਉਤਰ ਜਾਂਦੀ ਹੈ, ਜੋ ਕਿ ਬਹੁਤੇ ਸਾਧਨ ਕਰਨ ਦੇ ਬਾਵਜੂਦ ਵੀ ਮਨ ਦੀ ਮੈਲ ਕਦੇ ਲਾਹੀ ਨਹੀਂ ਜਾ ਸਕਦੀ, ਮਨ ਨੂੰ ਕਦੇ ਪਵਿੱਤਰ ਨਹੀਂ ਕੀਤਾ ਜਾ ਸਕਦਾ। ਪਰ ਮਹਾਰਾਜ ਕਹਿੰਦੇ, ਉਹਨਾਂ ਸਤਿਪੁਰਸ਼ਾਂ ਦੀ, ਨਾਮ ਜਪਣ ਵਾਲਿਆਂ ਦੀ, ਸ਼ੁੱਧ ਹਿਰਦੇ ਵਾਲਿਆਂ ਦੀ ਸੰਗਤ ਕਰਨ ਦੇ ਨਾਲ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ, ਹਉਮੈ ਦੀ ਮੈਲ, ਇਹ ਦੂਰ ਹੋ ਜਾਂਦੀ ਹੈ। ਰੰਗ ਰਾਤੇ ਨਦਰ ਨਿਸ਼ਾਨੇ RAM। ਜਿਹੜੇ ਹਰ ਸਮੇਂ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰਤੇ ਰਹਿੰਦੇ ਆ, ਹਰ ਸਮੇਂ ਉਹਨਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਨਿਸ਼ਾਨ, ਸਾਧ ਸੰਗਤ ਜੀ, ਹਰ ਸਮੇਂ ਪਰਮੇਸ਼ਰ ਦੇ ਨਾਮ ਦੀ ਮੋਹਰ ਛਾਪ ਲੱਗੀ ਰਹਿੰਦੀ ਹੈ, ਕਦੇ ਵੀ ਪਰਮਾਤਮਾ ਦਾ ਨਾਮ ਉਹਨਾਂ ਨੂੰ ਵਿਸਰਦਾ ਨਹੀਂ। ਐਸੇ ਪਿਆਰ ਦੇ ਵਿੱਚ ਭੇਜੇ ਹੋਏ ਗੁਰਮੁਖ ਪਿਆਰੇ ਕਦੇ ਵੀ ਰੱਬ ਨੂੰ ਭੁਲਾਉਂਦੇ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹਨਾਂ ਦੀ ਸੰਗਤ ਕਰਕੇ ਐ ਮੇਰੀ ਇਹ ਜਿੰਦੇ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਲਹਿ ਜਾਂਦੀ ਹੈ। ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ। ਐ ਪ੍ਰਮਾਤਮਾ, ਐ ਮੇਰੀ ਜਿੰਦੇ, ਇਹ ਬੇਨਤੀ ਕਰ ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ। ਮਿਲ ਸਾਧੂ ਸੰਗ ਅਗਾਣੇ RAM। ਮਹਾਰਾਜ ਸਾਧੂ ਜਨਾਂ ਦੀ ਸੰਗਤ ਸਾਨੂੰ ਜੀਵਨ ਵਿੱਚ ਮਿਲ ਜਾਵੇ, ਜਿਸ ਕਰਕੇ ਸਾਡਾ ਮਨ, ਸਾਡਾ ਹਿਰਦਾ ਤ੍ਰਿਪਤ ਹੋ ਜਾਵੇਗਾ। ਨਹੀਂ ਤੇ ਮਹਾਰਾਜ ਮਨ ਕਦੇ ਵੀ ਰੱਜਦਾ ਨਹੀਂ, ਹਰ ਸਮੇਂ ਤ੍ਰਿਸ਼ਨਾਲੂ ਹੋ ਕਰਕੇ ਮਹਾਰਾਜ ਦਰ ਦਰ ਤੇ ਮਥਾਜ ਹੁੰਦਾ ਰਹਿੰਦਾ। ਲੋਭੀ ਬਣ ਕੇ ਕਦੇ ਕਿਸੇ ਅੱਗੇ ਜਾ ਕੇ ਹੱਥ ਅੱਡਦਾ, ਕਦੇ ਕਿਸੇ ਅੱਗੇ ਜਾ ਕੇ ਹੱਥ ਅੱਡਦਾ ਰਹਿੰਦਾ ਹੈ।
ਪਰ ਮਹਾਰਾਜ ਜੇ ਪੂਰਨ ਸਾਧੂ ਦੀ ਸੰਗਤ ਮਿਲ ਜਾਵੇ ਮਹਾਰਾਜ ਫਿਰ ਸੁਭਾਵਕ ਹੀ ਸਿਦਕ ਮਿਲ ਜਾਂਦਾ ਹੈ। ਮਹਾਰਾਜ ਹਿਰਦੇ ਅੰਦਰ ਸਬਰ ਸੰਤੋਖ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਐਸਾ ਸਾਧੂ ਦੀ ਸੰਗਤ ਦਾ ਰੰਗ ਚੜ੍ਹਦਾ ਹੈ। ਐਸੀ ਸਾਧੂ ਦੀ ਸਿੱਖਿਆ ਸਾਧ ਸੰਗਤ ਜੀ ਹਿਰਦੇ ਅੰਦਰ ਵਸ ਜਾਂਦੀ ਹੈ, ਜਿਸ ਕਰਕੇ ਚਿੱਤ ਕਦੇ ਵੀ ਲੁਭਾਇਮਾਨ ਨਹੀਂ ਹੁੰਦਾ, ਕਦੇ ਵੀ ਚਿੱਤ ਜਿਹੜਾ ਹੈ ਤ੍ਰਿਸ਼ਨਾਦੂ ਨਹੀਂ ਹੁੰਦਾ। ਮਨ ਕਰਕੇ ਜੀਵ ਤ੍ਰਿਪਤ ਹੋ ਜਾਂਦਾ ਹੈ। ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ। ਇਹ ਮੇਰੀਏ ਜਿੰਦੇ ਆਪਣੀ ਰਸਨਾ ਨੂੰ ਵੀ ਪ੍ਰੇਰਿਤ ਕਰਿਆ ਕਰ। ਹੇ ਰਸਨਾ ਜਪ ਗੋਬਿੰਦੋ। ਹੇ ਰਸਨਾ ਤੂੰ ਜੇ ਜਾਪ ਕਰਨਾ ਹੀ ਹੈ ਤਾਂ ਗੋਬਿੰਦ ਮਾਲਕ ਪਰਮੇਸ਼ਰ ਦਾ ਕਰ, ਜਿਹੜਾ ਪ੍ਰਿਥਵੀ ਪਾਲਕ ਹੈ, ਇੰਦਰੀਆਂ ਨੂੰ ਚਲਾਉਣ ਵਾਲਾ ਹੈ, ਸਭ ਦੀ ਰੱਖਿਆ ਕਰਨ ਵਾਲਾ, ਉਸ ਨੂੰ ਜਪਿਆ ਕਰ। ਜਪ ਹਰ ਹਰ ਤ੍ਰਿਸ਼ਨਾ ਜਾਏ ਰਾਮ। ਕਿਉਂਕਿ ਜਿਵੇਂ ਜਿਵੇਂ ਪ੍ਰਮਾਤਮਾ ਦਾ ਜਾਪ ਕਰੇਂਗੇ ਤਿਵੇਂ ਤਿਵੇਂ ਤੇਰੇ ਮਨ ਦੀ ਭੁੱਖ ਜਾਈ ਜਾਵੇਗੀ, ਘਟਦੀ ਜਾਵੇਗੀ। ਜਿੰਨਾ ਜ਼ਿਆਦਾ ਜਾਪ ਕਰੇਂਗੇ ਇਹ ਮੇਰੀ ਰਸਨਾ, ਇਹ ਮੇਰੀ ਇਹ ਜਿੰਦੇ, ਉਨੀ ਜ਼ਿਆਦਾ ਤੇਰੀ ਜਿਹੜੀ ਤ੍ਰਿਸ਼ਨਾ ਹੈ ਘਟਦੀ ਜਾਵੇਗੀ ਜਿਵੇਂ ਜਿਵੇਂ ਪਰਮਾਤਮਾ ਦਾ ਜਾਪ ਕਰੇਂਗੇ। ਕਿਉਂਕਿ ਤ੍ਰਿਸ਼ਨਾ ਬੁਝੈ ਹਰ ਕੈ ਨਾਮ। ਨਾਮ ਤੋਂ ਬਿਨਾ ਕਦੇ ਮਹਾਰਾਜ ਕਹਿੰਦੇ ਤ੍ਰਿਸ਼ਨਾ ਨੂੰ ਬੁਝਾਇਆ ਨਹੀਂ ਜਾ ਸਕਦਾ। ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਉਚਾਰਨ ਕਰ ਰਹੇ ਨੇ, ਦਇਆਲੂ ਪਰਮਾਤਮਾ ਜਿਸ ਜੀਵ ਤੇ ਦਇਆ ਕਰ ਦਿੰਦਾ ਹੈ ਇਹ ਮੇਰੀ ਇਹ ਜਿੰਦੇ। ਇਸ ਮਨ ਨਾਮ ਵਸਾਏ ਰਾਮ। ਉਹਨਾਂ ਦੇ ਮਨ ਹਿਰਦੇ ਵਿੱਚ ਪਰਮਾਤਮਾ ਆਪਣਾ ਨਾਮ ਵਸਾ ਦਿੰਦਾ ਹੈ, ਜਿਨ੍ਹਾਂ ਤੇ ਪਰਮਾਤਮਾ ਦਇਆਲਤਾ ਕਰਦਾ ਹੈ। ਸਾਧ ਸੰਗਤ ਜੀ ਅਸੀਂ ਫੇਰ ਵੀ ਬਾਰ-ਬਾਰ ਐਵੇਂ ਭੁੱਬਾ ਮਾਰ-ਮਾਰ ਕਰਕੇ ਰੋਂਦੇ ਰਹਿੰਦੇ, ਰੱਬ ਨੇ ਸਾਨੂੰ ਦਿੱਤਾ ਕੀ? ਜੇ ਵਿਚਾਰ ਕਰੀਏ ਤੇ ਸਾਧ ਸੰਗਤ ਜੀ ਕੀ ਹੈ ਜਿਹੜਾ ਰੱਬ ਨੇ ਸਾਨੂੰ ਨਹੀਂ ਦਿੱਤਾ? ਸਾਰਾ ਕੁਝ ਹੀ ਪ੍ਰਮਾਤਮਾ ਨੇ ਦਿੱਤਾ ਹੈ। ਸਾਨੂੰ ਸਾਂਭਣ ਦੀ ਜਾਚ ਨਹੀਂ। ਸਾਡੇ ਕੋਲ ਸਾਧ ਸੰਗਤ ਜੀ ਬੁੱਧ ਚੰਗੀ ਨਾ ਹੋਣੇ ਕਰਕੇ ਸਾਨੂੰ ਸਾਂਭਣ ਦੀ ਅਕਲ ਨਹੀਂ ਹੈ। ਪ੍ਰਮਾਤਮਾ ਨੇ ਸਾਰਾ ਕੁਝ ਹੀ ਸਾਨੂੰ ਦਿੱਤਾ ਹੈ। ਕੀ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਬਚਾ ਕਰਕੇ ਰੱਖਿਆ ਹੈ? ਸਾਧ ਸੰਗਤ ਜੀ ਸਾਡੇ ਤੋਂ ਵਾਰਿਆ ਜਿਹੜਾ ਸਰਬੰਸ ਕੁਰਬਾਨ ਕਰ ਦਿੱਤਾ ਹੈ, ਧਰਮ ਤੋਂ ਆਪਾ ਕੁਰਬਾਨ ਕਰ ਦਿੱਤਾ ਹੈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਲੁਕਾ ਕਰਕੇ ਰੱਖਿਆ ਵੀ ਕੀ ਹੈ? ਸਾਰਾ ਕੁਝ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰ ਦਿੱਤਾ ਹੈ। ਜੇ ਵਿਚਾਰ ਕਰਕੇ ਦੇਖੀਏ ਸਾਧ ਸੰਗਤ ਜੀ 84 ਲੱਖ ਜੂਨਾਂ ਤੋਂ ਕੱਢ ਕਰਕੇ ਅਮੋਲਕ ਜੀਵਨ ਮਨੁੱਖਾ ਜੀਵਨ ਬਖਸ਼ਿਆ ਹੈ। ਫਿਰ ਸਹੀ ਸਲਾਮਤ ਹੱਥ ਪੈਰ ਕੰਮ ਕਰਦੇ ਐ, ਦਰੁਸਤ ਸਰੀਰ ਪ੍ਰਮਾਤਮਾ ਨੇ ਤੰਦਰੁਸਤੀ ਦਿੱਤੀ ਹੈ। ਇਸੇ ਪ੍ਰਕਾਰ ਖਾਣ ਪਹਿਨਣ ਵਾਸਤੇ ਦਾਤਾਂ ਦਿੱਤੀਆਂ ਨੇ। ਸਾਧ ਸੰਗਤ ਜੀ ਸੁੱਖ ਸਹੂਲਤਾਂ ਲਈ ਪਰਿਵਾਰ ਸਖੀ ਸੰਬੰਧੀ ਦਿੱਤੇ ਐ। ਔਰ ਵੱਡੀ ਗੱਲ ਹੈ ਕਿ ਸਿੱਖਾਂ ਦੇ ਘਰ ਸਾਨੂੰ ਜਨਮ ਦਿੱਤਾ ਹੈ। ਇਹ ਬੜੀ ਵੱਡੀ ਦਾਤ ਹੈ। ਨਹੀਂ ਤੇ ਚੰਡਾਲਾਂ ਦੇ ਘਰ ਜਨਮ ਕੇ ਵੀ ਫਿਰ ਉਸੇ ਤਰ੍ਹਾਂ ਜੰਮਣ ਮਰਨ ਦਾ ਸਿਲਸਿਲਾ ਬਣਿਆ ਰਹੇਗਾ, ਜੀਵਾਂ ਨੂੰ ਕੋਹ ਕਰਕੇ ਮਾਰੀ ਜਾਵੇਗਾ। ਵੱਡੀ ਗੱਲ ਇਹ ਕਿ ਸਿੱਖਾਂ ਦੇ ਘਰ ਵਿੱਚ ਸਾਨੂੰ ਜਨਮ ਦਿੱਤਾ, ਫਿਰ ਸਿੱਖੀ ਦੀ ਦਾਤ ਮਹਾਰਾਜ ਸਾਹਿਬ ਜੀ ਨੇ ਬਖਸ਼ੀ ਹੈ। ਜੇ ਸਿੱਖੀ ਨੂੰ ਪਾਉਣ ਦੇ ਵਾਸਤੇ ਸਾਧ ਸੰਗਤ ਜੀ ਪਿਆਰ ਵਾਲੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਆਪਣੇ ਬੰਦ ਕਟਵਾ ਲਏ ਐ। ਸਿੱਖੀ ਦੀ ਦਾਤ ਸਾਧ ਸੰਗਤ ਜੀ ਸਿੱਖੀ ਨੂੰ ਕਮਾਉਣ ਦੇ ਵਾਸਤੇ, ਇਸ ਮਾਰਗ ਤੇ ਚੱਲਣ ਦੇ ਲਈ ਸਿੱਖਾਂ ਨੇ ਆਪਾ ਕੁਰਬਾਨ ਕਰ ਦਿੱਤਾ ਹੈ। ਇਸ ਸਿੱਖੀ ਨੂੰ ਪਾਉਣ ਦੇ ਵਾਸਤੇ ਸਾਧ ਸੰਗਤ ਜੀ ਜਿਨ੍ਹਾਂ ਨੇ ਆਪਣੇ ਸਾਰੇ ਪਰਿਵਾਰ ਹੀ ਸਾਧ ਸੰਗਤ ਜੀ ਧਰਮ ਤੋਂ ਨਿਸ਼ਾਵਰ ਕਰ ਦਿੱਤੇ ਹੈ। ਇਹ ਕਿੱਡੀ ਵੱਡੀ ਦਾਤ ਮਹਾਰਾਜ ਸਾਹਿਬ ਜੀ ਨੇ ਸਾਨੂੰ ਬਖਸ਼ੀ ਹੈ। ਵੱਖਰੀ ਗੱਲ ਹੈ ਫਿਰ ਵੀ ਆਪਾਂ ਐਵੇਂ ਜਾਣ ਬੁੱਝ ਕਰਕੇ ਰੋਈ ਜਾਈਏ ਕਿ ਰੱਬ ਨੇ ਸਾਨੂੰ ਦਿੱਤਾ ਕੀ ਮਹਾਰਾਜ ਸਾਨੂੰ ਦਿੱਤਾ ਹੀ ਆ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਹਜ਼ੂਰ ਉਚਾਰਨ ਕਰ ਰਹੇ ਹੈ, ਜਿਸ ਜੀਵ ਤੇ ਪ੍ਰਮਾਤਮਾ ਦੀ ਦਇਆ ਹੋ ਜਾਂਦੀ ਹੈ ਨਾ, ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ, ਤਿਸ ਮਨ ਨਾਮ ਵਸਾਏ ਰਾਮ। ਪਰਮੇਸ਼ਰ ਉਹਨਾਂ ਦੇ ਹਿਰਦੇ ਅੰਦਰ ਨਾਮ ਵਸਾ ਦਿੰਦਾ ਹੈ। ਤੇ ਜੇ ਜੀਵਨ ਅੰਦਰ ਮਹਾਰਾਜ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ, ਨਿਤਨੇਮ ਦੀ ਦਾਤ ਬਖਸ਼ੀ ਹੈ, ਸਤ ਸੰਗਤ ਵਿੱਚ ਬੈਠਣ ਦਾ ਸੁਭਾਗ ਅਮੋਲਕ ਦਾਤ ਬਖਸ਼ੀ ਹੈ, ਹੋਰ ਇਹਦੇ ਨਾਲ ਵੱਧ ਕਰਕੇ ਕੀ ਚਾਹੀਦਾ ਹੈ?
ਮਹਾਰਾਜ ਕਹਿੰਦੇ ਪ੍ਰਮਾਤਮਾ ਜਿਸ ਜੀਵ ਤੇ ਤਰੁੱਠਦਾ ਹੈ ਦਇਆ ਕਰਦਾ ਹੈ, ਹੇ ਜੀਵ ਉਹਦੇ ਹਿਰਦੇ ਅੰਦਰ ਆਪਣਾ ਨਾਮ ਵਸਾ ਦਿੰਦਾ ਹੈ। ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ। ਜੀਵਨ ਦੇ ਅੰਦਰ ਜਿਸ ਜੀਵ ਨੂੰ ਪੂਰੇ ਸਤਿਗੁਰੂ ਜੀ ਮਿਲ ਜਾਂਦੇ ਹਨ, ਐ ਮੇਰੀ ਜਿੰਦੇ ਸੋ ਹਰ ਧਨ ਨਿਧ ਪਾਏ RAM। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਰੂਪੀ ਨੌ ਨਿਧੀਆਂ ਦੇ ਖਜ਼ਾਨੇ ਨੂੰ ਪਾ ਲੈਂਦਾ ਹੈ। ਜਿਸ ਜੀਵ ਤੇ ਪ੍ਰਮਾਤਮਾ ਤਰੁੱਠ ਕਰਕੇ ਬਖਸ਼ਿਸ਼ ਕਰਦਾ ਹੈ, ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਸੋ ਹਰ ਧਨ ਨਿਧ ਪਾਏ RAM। ਜਿਹੜਾ ਨਿਧੀਆਂ ਨੌ ਨਿਧੀਆਂ ਦਾ ਖਜ਼ਾਨਾ ਪਰਮੇਸ਼ਰ ਦਾ ਨਾਮ ਰੂਪ ਧਨ ਹੈ, ਉਹ ਸਤਿਗੁਰੂ ਜੀ ਤੋਂ ਪਾ ਲੈਂਦਾ ਹੈ। ਪਰਮਾਤਮਾ ਜਿਸ ਜੀਵ ਨੂੰ ਕਿਰਪਾ ਕਰਕੇ ਪੂਰੇ ਗੁਰੂ ਦੇ ਨਾਲ ਮਿਲਾਪ ਕਰਾ ਦਿੰਦਾ ਹੈ। ਵਡ ਭਾਗੀ ਸੰਗਤ ਮਿਲੈ ਮੇਰੀ ਜਿੰਦੜੀਏ। ਹੈ ਮੇਰੀ ਜਿੰਦੇ ਜੀਵਨ ਅੰਦਰ ਵੱਡਿਆਂ ਭਾਗਾਂ ਕਰਕੇ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸਾਧ ਸੰਗਤ ਜੀ, ਕਿੰਨੇ ਵੱਡੇ ਭਾਗ ਹਨ ਉਹਨਾਂ ਸਿੱਖਾਂ ਦੇ ਜੋ ਪਿਆਰ ਦੇ ਨਾਲ ਮਹਾਰਾਜ ਸਾਹਿਬ ਜੀ ਦੀ ਪਿਆਰੀ ਸਤ ਸੰਗਤ ਵਿੱਚ ਆ ਕੇ ਜੁੜਦੇ ਹਨ। ਕਿਉਂਕਿ ਬਿਨਾਂ ਭਾਗਾਂ ਤੋਂ ਸਤਿਗੁਰੂ ਜੀ ਦੀ ਪਿਆਰੀ ਸੰਗਤ ਦੀ ਦਾਤ ਨਹੀਂ ਪ੍ਰਾਪਤ ਹੁੰਦੀ। ਵਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾ ਖਾਵਹਿ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਜੇ ਸਤ ਸੰਗਤ ਕੀਤੇ ਤੋਂ ਬਿਨਾਂ ਮਨ ਮੈਲਾ ਹੋਇਆ ਰਹਿੰਦਾ ਹੈ। ਮਨ ਮਾੜੇ ਵਿਚਾਰਾਂ ਦੇ ਨਾਲ, ਪਾਪ ਕਰਮਾਂ ਦੇ ਨਾਲ ਹਰ ਸਮੇਂ ਮੈਲਾ ਕੁਚੈਲਾ ਹੀ ਬਣ ਕੇ ਰਹਿੰਦਾ, ਅਪਵਿੱਤਰ ਹੀ ਸਦਾ ਰਹਿੰਦਾ ਹੈ, ਕਦੇ ਵੀ ਪਵਿੱਤਰ ਨਹੀਂ ਹੋ ਸਕਦਾ। ਐਸੀ ਸਤ ਸੰਗਤ ਦੀ ਜੀਵਨ ਦੇ ਅੰਦਰ ਦਾਤ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਕਰਕੇ ਮਿਲਦੀ ਹੈ। ਨਾਨਕ ਹਰ ਗੁਣ ਗਾਏ RAM। ਹਜੂਰ ਕਹਿੰਦੇ ਉਹਨਾਂ ਨੇ ਹਰੀ ਪ੍ਰਮਾਤਮਾ ਦੇ ਗੁਣ ਗਾਏ ਐ, ਜਿਨ੍ਹਾਂ ਨੂੰ ਜੀਵਨ ਦੇ ਅੰਦਰ ਸਤ ਸੰਗਤ ਦੀ ਦਾਤ ਮਿਲੀ ਹੈ। ਕਿਉਂਕਿ ਸੱਚੀ ਸੰਗਤ ਦੇ ਵਿੱਚ ਕੇਵਲ ਪਰਮੇਸ਼ਰ ਦੇ ਨਾਮ ਹੀ ਗਾਇਆ ਜਾਂਦਾ ਹੈ, ਵਾਹਿਗੁਰੂ ਦਾ ਜਸ ਹੀ ਉਚਾਰਨ ਕੀਤਾ ਜਾਂਦਾ ਹੈ, ਨਾਮ ਜਪਿਆ ਜਾਂਦਾ, ਨਾਮ ਦੀਆਂ ਸਿਫਤਾਂ ਹੁੰਦੀਆਂ ਨੇ, ਨਾਮ ਦੀ ਹੀ ਸਿਫਤ ਸਲਾਹ ਹਰ ਸਮੇਂ ਹੁੰਦੀ ਹੈ। ਤੋ ਸਤ ਸੰਗਤ ਕਰਨ ਵਾਲਾ ਜਿਹੜਾ ਸਤਸੰਗੀ ਪੁਰਸ਼ ਹੁੰਦਾ ਹੈ, ਉਹਨੂੰ ਸਹਿਜੇ ਸਹਿਜੇ ਰੰਗ ਲਾਗਤ 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 ਹੈ। ਪਹਿਲਾਂ ਭਾਵੇਂ ਨਾਮ ਹੀ ਕਦੇ ਨਾਮ ਜਪਿਆ ਹੋਵੇ, ਪਰ ਸਤ ਸੰਗਤ ਦਾ ਐਸਾ ਰੰਗ ਚੜ੍ਹਦਾ ਹੈ, ਅੱਜ ਹੋਰ ਕੱਲ ਹੋਰ ਪਰਸੋਂ ਹੋਰ, ਸਹਿਜੇ ਸਹਿਜੇ ਨਾਮ ਜਪਦਾ 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 ਨਾਮੀ ਪਰਮਾਤਮਾ ਵਿੱਚ ਹੀ ਸਮਾ ਜਾਂਦਾ ਹੈ। ਐਸੀ ਸਤ ਸੰਗਤ ਦੀ ਵਡਿਆਈ ਹੈ। ਥਾਨ ਥਨੰਤਰ ਰਵ ਰਹਿਆ ਮੇਰੀ ਜਿੰਦੜੀਏ। ਐ ਮੇਰੀ ਜਿੰਦੇ ਸਭ ਥਾਵਾਂ ਤੇ, ਥਾਨ ਅੰਤਰ ਥਾਵਾਂ ਤੇ ਰਹਿਣ ਵਾਲੇ ਅੰਦਰ ਜਿਹੜੇ ਜੀਵ ਹਨ, ਸਭ ਥਾਵਾਂ ਥਾਨ ਥਨੰਤਰ ਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ। ਪਾਰ ਬ੍ਰਹਮ ਪ੍ਰਭ ਦਾਤਾ RAM। ਸਭ ਥਾਵਾਂ ਤੇ ਰਮਿਆ ਹੋਇਆ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਸਰੂਪ ਔਰ ਸ਼੍ਰੋਮਣੀ ਦਾਤਾ ਸਰਬ ਥਾਵਾਂ ਤੇ ਰਮਿਆ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਤਾਕਾ ਅੰਤ ਨਾ ਪਾਈਐ ਮੇਰੀ ਜਿੰਦੜੀਏ। ਐ ਮੇਰੀਏ ਜਿੰਦੇ ਉਸ ਪਰਮਾਤਮਾ ਦਾ ਕਦੇ ਵੀ ਅੰਤ ਨਹੀਂ ਪਾਇਆ ਜਾ ਸਕਦਾ। ਕਿਸੇ ਵੀ ਪੱਖ ਤੋਂ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪੂਰਨ ਪੁਰਖ ਵਿਧਾਤਾ RAM। ਕਿਉਂਕਿ ਇੱਕ ਤਾਂ ਉਹ ਪਰਮਾਤਮਾ ਪਰਿਪੂਰਵਕ ਹੈ, ਪੁਰਖ ਪੁਰਸ਼ਾਰਥ ਕਰਨ ਵਾਲਾ ਹੈ, ਜਿਸ ਨੇ ਇਹ ਜੀਵ ਤੈਨੂੰ ਵੀ ਪੈਦਾ ਕੀਤਾ ਹੈ, ਜਗਤ ਨੂੰ ਬਾਲਕ ਨੂੰ ਪੈਦਾ ਕੀਤਾ ਹੈ। ਫਿਰ ਵਿਧਾਤਾ ਫਲ ਵਰਦਾਤਾ ਹੈ, ਕਰਮਾਂ ਅਨੁਸਾਰ ਸਰਬ ਜੀਵਾਂ ਨੂੰ ਦਾਤਾਂ ਦਿੰਦਾ ਹੈ। ਮਹਾਰਾਜ ਕਹਿੰਦੇ ਐਸਾ ਪਰਿਪੂਰਵਕ ਹੈ, ਪੁਰਸ਼ਾਰਥ ਕਰਨ ਵਾਲਾ ਪੁਰਖ ਸਰੂਪ ਹੈ। ਫਿਰ ਫਲ ਵਰਦਾਤਾ ਕਰਮਾਂ ਅਨੁਸਾਰ ਸਭ ਜੀਵਾਂ ਦੀ ਝੋਲੀ ਵਿੱਚ ਦਾਤਾਂ ਪਾਉਂਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਇਸ ਕਰਕੇ ਉਸ ਵਾਹਿਗੁਰੂ ਦੇ ਸਰੂਪ ਨੂੰ ਕਦੇ ਵੀ ਅੰਤ ਨਹੀਂ ਪਾਇਆ ਜਾ ਸਕਦਾ। ਕਿਸੇ ਵੀ ਪੱਖ ਤੋਂ ਮਨੁੱਖ ਕਦੇ ਵੀ ਬਹੁਤੇ ਯਤਨ ਕਰਨ ਦੇ ਬਾਵਜੂਦ ਵੀ ਅੰਤ ਨਹੀਂ ਪਾ ਸਕੇਗਾ। ਸਰਬ ਜੀਆ ਪ੍ਰਤਪਾਲ ਦਾ ਮੇਰੀ ਜਿੰਦੜੀਏ। ਐ ਮੇਰੀਏ ਜਿੰਦੇ ਉਹ ਪ੍ਰਮਾਤਮਾ ਸਰਬ ਜੀਵਾਂ ਦੀ ਪ੍ਰਤਪਾਲਣਾ ਵੀ ਆਪ ਕਰਦਾ ਹੈ। ਪ੍ਰਤਪਾਲੈ ਅਪਿਆਉ ਦੇ ਕਛ ਊਨ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਪਰਮੇਸ਼ਰ ਆਪ ਹੀ ਸਰਬ ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਸਰਬ ਜੀਵਾਂ ਦੀ ਸੰਭਾਲਣਾ ਕਰਨ ਵਾਲਾ, ਪਰਵਰਿਸ਼ ਕਰਨ ਵਾਲਾ ਐਸਾ ਪਰਮੇਸ਼ਰ ਹੈ। ਮਹਾਰਾਜ ਕਹਿੰਦੇ ਕਰਮਾਂ ਅਨੁਸਾਰ ਸਭ ਨੂੰ ਦਾਤਾਂ ਦਿੰਦਾ, ਜਿੱਦਾਂ ਦੇ ਕਿਸੇ ਦੇ ਕਰਮ ਹਨ। ਜਿਹੋ ਜਿਹੇ ਮਨੁੱਖ ਨੇ ਕਰਮਾਂ ਦਾ ਬੀਜ ਬੀਜੇ, ਉਦਾਂ ਦਾ ਫਲ ਦੇਣ ਵਾਲਾ ਐਸਾ ਫਲ ਵਰਦਾਤਾ ਹੈ। ਜਿਉ ਬਾਲਕ
ਬਾਲਕ ਪਿਤ ਮਾਤਾ ਰਾਮ। ਮਹਾਰਾਜ ਕਿਵੇਂ ਸਰਬ ਜੀਵਾਂ ਦੀ ਪਰਵਰਿਸ਼ ਕਰਦਾ ਹੈ? ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਉ ਬਾਲਕ ਪਿਤ ਮਾਤਾ ਰਾਮ। ਜਿਵੇਂ ਬੱਚੇ ਦੀ ਮਾਤਾ ਪਿਤਾ ਪਰਵਰਿਸ਼ ਕਰਦੇ ਆ ਨਾ, ਭਾਵੇਂ ਚੰਗੇ ਸੁਭਾਅ ਦਾ ਹੋਵੇ ਮੰਦੇ ਸੁਭਾਅ ਦਾ ਹੋਵੇ, ਕਹਿੰਦੇ ਹੈ ਤਾਂ ਸਾਡੀ ਆਪਣੀ ਸੰਤਾਨ ਹੈ। ਸਾਧ ਸੰਗਤ ਜੀ, ਮਾਂ ਪਿਓ ਜੇ ਬੱਚਾ ਗਲਤੀ ਕਰਦਾ ਝਿੜਕ ਕੇ ਫੇਰ ਗਲ ਦੇ ਨਾਲ ਲਾ ਲੈਂਦੇ ਹਨ। ਇਹ ਮਾਤਾ ਪਿਤਾ ਦਾ ਸੁਭਾਅ ਹੈ। ਸਤਿਗੁਰੂ ਜੀ ਦਾ ਮੁੱਖ ਵਾਕ ਹੈ ਗੁਰਬਾਣੀ ਅੰਦਰ, ਹਰ ਜੀਉ ਨਿਮਾਣਿਆ ਤੂੰ ਮਾਣ, ਨਿਚੀਜਿਆ ਚੀਜ਼ ਕਰੈ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਤਾ ਫਿਰ ਘੁੱਟ ਕੇ ਗਲ ਦੇ ਨਾਲ ਲਾ ਲੈਂਦਾ ਕਿ ਮੇਰਾ ਆਪਣਾ ਹੀ ਪੁੱਤਰ ਹੈ। ਤੋ ਇਸੇ ਪ੍ਰਕਾਰ ਸਤਿਗੁਰੂ ਜੀ ਆਖ ਰਹੇ ਹਨ, ਸਰਬ ਜੀਆਂ ਪ੍ਰਤਪਾਲ ਦਾ ਮੇਰੀ ਜਿੰਦੜੀਏ, ਜਿਉ ਬਾਲਕ ਬਾਰਕ ਪਿਤ ਮਾਤਾ ਰਾਮ। ਮਾਤਾ ਪਿਤਾ ਦੀ ਤਰ੍ਹਾਂ ਪ੍ਰਮਾਤਮਾ ਸਰਬ ਜੀਵਾਂ ਦੀ ਪਰਵਰਿਸ਼ ਪ੍ਰਤਪਾਲਣਾ ਆਪ ਹੀ ਸਰਬ ਜੀਵਾਂ ਦੀ ਕਰ ਰਿਹਾ ਹੈ। ਸਹਸ ਸਿਆਣਪ ਨਹਿ ਮਿਲੈ ਮੇਰੀ ਜਿੰਦੜੀਏ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹਨ ਕਿ ਜੇ ਮਨੁੱਖ ਦੇ ਕੋਲ ਹਜ਼ਾਰਾਂ ਸਿਆਣਪਾਂ ਵੀ ਹੋਣ, ਉਹਨਾਂ ਸਿਆਣਪਾਂ ਦੇ ਨਾਲ ਵੀ ਕਦੇ ਪ੍ਰਮਾਤਮਾ ਨਹੀਂ ਮਿਲਦਾ। ਐ ਮੇਰੀਏ ਜਿੰਦੇ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਪਰਮਾਤਮਾ ਦੇ ਨਾਲ ਕੋਈ ਵੀ ਜੀਵ ਦੀ ਸਿਆਣਪ, ਕੋਈ ਚਤੁਰ ਚਲਾਕੀ ਨਹੀਂ ਚੱਲ ਸਕਦੀ। ਮਨੁੱਖ ਦੇ ਨਾਲ ਚਤੁਰ ਚਲਾਕੀ ਖੇਡ ਸਕਦਾ ਹੈ, ਕੋਈ ਸਿਆਣਪ ਜਿਤਾ ਸਕਦਾ ਹੈ, ਪਰ ਪਰਮੇਸ਼ਰ ਦੇ ਨਾਲ ਕੋਈ ਵੀ ਮਹਾਰਾਜ ਕਹਿੰਦੀ ਸਿਆਣਪ ਨਾਲ ਚਲਾਕੀ ਚੱਲਦੀ ਹੈ। ਇਸ ਕਰਕੇ ਇਹ ਮੇਰੀ ਜ਼ਿੰਦੇ, ਹਜ਼ਾਰਾਂ ਸਿਆਣਪਾਂ ਹੋਣ ਦੇ ਬਾਵਜੂਦ ਵੀ ਪ੍ਰਮਾਤਮਾ ਮਿਲਦਾ ਨਹੀਂ ਹੈ। ਜਨ ਨਾਨਕ ਗੁਰਮੁਖ ਜਾਤਾ ਰਾਮ। ਤੇ ਮਹਾਰਾਜ ਫਿਰ ਕਿਵੇਂ ਪ੍ਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ? ਸਤਿਗੁਰੂ ਜੀ ਕਹਿੰਦੇ ਹਨ, ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਲੈ ਕੇ ਜਾਂ ਗੁਰਮੁਖਾਂ ਨੇ ਜਾਣਿਆ ਪ੍ਰਮਾਤਮਾ ਦੇ ਸਰੂਪ ਨੂੰ, ਜਿਨ੍ਹਾਂ ਨੇ ਗੁਰਮੁਖਤਾਈ ਜੀਵਨ ਵਿੱਚ ਧਾਰਨ ਕੀਤੀ ਹੈ। ਮਨ ਬਾਣੀ ਸਰੀਰ ਕਰਕੇ ਮਹਾਰਾਜ ਸਾਹਿਬ ਜੀ ਦੀ ਸਨਮੁਖ ਹੋ ਕਰਕੇ ਜੀਵਨ ਨਿਰਵਾਹ ਕਰਦੇ ਐ। ਕਦੇ ਵੀ ਸਤਿਗੁਰੂ ਜੀ ਤੋਂ ਬੇਮੁਖ ਨਹੀਂ ਹੁੰਦੇ। ਉਹਨਾਂ ਗੁਰਮੁਖਾਂ ਨੇ ਮਹਾਰਾਜ ਸਾਹਿਬ ਜੀ ਕਹਿੰਦੇ ਪ੍ਰਮਾਤਮਾ ਦੇ ਸਰੂਪ ਨੂੰ ਜਾਣਿਆ। ਨਹੀਂ ਤੇ ਮਨਮੁਖਾਂ ਦੇ ਕੋਲ ਭਾਵੇਂ ਹਜ਼ਾਰਾਂ ਸਿਆਣਪਾਂ ਨੇ, ਬੜੀਆਂ ਚਤੁਰਾਈਆਂ ਨੇ, ਬਹੁਤ ਸੰਸਾਰ ਦੀ ਵਿਦਿਆ ਵੀ ਭਾਵੇਂ ਪੜ੍ਹੀ ਹੋਈ ਹੈ, ਪਰ ਵਾਹਿਗੁਰੂ ਦਾ ਸਰੂਪ ਨਹੀਂ ਮਹਾਰਾਜ ਕਹਿੰਦੇ ਉਹ ਜਾਣ ਸਕੇ। ਨਾ ਹੀ ਆਉਣ ਵਾਲੇ ਸਮੇਂ ਵੀ ਕੋਈ ਜਾਣ ਸਕੇਗਾ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। हे ਮੇਰੇ ਪਿਆਰੇ ਮਨਾਂ, ਨਾ ਚਤੁਰਾਈਆਂ ਸਿਆਣਪਾਂ ਦੇ ਨਾਲ ਨਾ ਕਿਸੇ ਨੇ ਪਾਇਆ, ਨਾ ਹੀ ਕੋਈ ਪਾ ਸਕੇਗਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਗੁਰਾਂ ਦੇ ਉਪਦੇਸ਼ ਦੁਆਰਾ ਨਿਮਰਤਾਵਾਨ ਹੋ ਕੇ ਪਰਮੇਸ਼ਰ ਦੇ ਸਰੂਪ ਨੂੰ ਜਾਣਿਆ ਜਾ ਸਕਦਾ ਹੈ। ਛੱਕਾ ਇੱਕ। ਇੱਥੇ ਸਾਧ ਸੰਗਤ ਜੀ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ 6 ਸ਼ਬਦ ਸੰਪੂਰਨ ਹੋ ਚੁੱਕੇ ਹਨ। ਇਸ ਲਈ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਛੱਕਾ ਇੱਕ। ਛੱਕਾ ਤੋਂ ਭਾਵ 6 ਜਿਹੜੇ ਸ਼ਬਦ ਉਚਾਰਨ ਕੀਤੇ ਸਨ, ਉਹਨਾਂ ਸ਼ਬਦਾਂ ਦੀ ਇੱਥੇ ਸੰਪੂਰਨਤਾ ਹੋਈ ਹੈ। ਇੱਥੇ ਹੀ ਸਾਧ ਸੰਗਤ ਜੀ ਅੱਜ ਦੀ ਕਥਾ ਦੀ ਸਮਾਪਤੀ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਸਾਧ ਸੰਗਤ ਜੀ 8 ਤੋਂ 9 ਵਜੇ ਦਾ ਸਮਾਂ ਅੱਜ ਦਾ ਦਿਨ, ਫਿਰ ਕਥਾ ਦੀ ਹਾਜ਼ਰੀ ਤੱਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਜੋ ਸੰਗਤ ਨੇ ਬਹੁਤ ਪਿਆਰ ਦਿੱਤਾ ਸੀ। ਅੱਜ ਦਾ ਦਿਨ ਹੋਰ ਕਥਾ ਦੀ ਹਾਜ਼ਰੀ 8 ਤੋਂ 9 ਵਜੇ ਦਾ ਸਮਾਂ ਤਖਤ ਸਾਹਿਬ ਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਧਰਮ ਕਰੋ ਪਿਆਰੀ ਸਿੱਖੀ ਨਾਮ ਦੀ ਦਾਤ ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰਨ। ਜਿਨ੍ਹਾਂ ਨੂੰ ਸਿੱਖੀ ਬਖਸ਼ੀ ਹੈ ਕਮਾਉਣ ਦਾ ਬਲ ਬਖਸ਼ਣ। ਇਵੇਂ ਹੀ ਗੁਰੂ ਚਰਨਾਂ ਦਾ ਪਿਆਰ ਬਣਿਆ ਰਹੇ। ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਮਹਾਰਾਜ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਇੱਕ ਨਹੀਂ ਬੇਅੰਤ ਹੀ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜੇ ਹੋਵੇ ਸਾਹਿਬ ਸਿਓ ਮੇਲ।
ਸਰਬ ਜੀਆ ਪ੍ਰਤਪਾਲ ਦਾ ਮੇਰੀ ਜਿੰਦੜੀਏ ਜਿਉ ਬਾਲਕ ਪਿਤ ਮਾਤਾ ਰਾਮ ਸਹਸ ਸਿਆਣਪ ਨਹਿ ਮਿਲੈ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਛੱਕਾ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।